ਪੰਜਾਬੀ ਰੇਡੀਓ ਯੂਐਸਏ ਦੇ ਖਾਸ ਪ੍ਰੋਗਰਾਮ ਖਬਰਸਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਖਬਰਸਾਰ। ਅਸੀਂ ਜੁੜਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਪੰਜਾਬ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਖਾਸ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ। ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਿਰਕੀਆਨਾ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ, ਉਹਨਾਂ ਦੇ ਨਾਲ ਕੋਈ ਸਵਾਲ ਪੁੱਛਣਾ ਉਹਨਾਂ ਤੋਂ, ਤਾਂ ਸੰਪਰਕ ਕੀਤਾ ਜਾ ਸਕਦਾ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਾਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਟਰੱਕ ਵਾਲੇ ਜੇਕਰ ਤੁਸੀਂ ਟਰੱਕ ਵਾਸ਼ ਕਰਾਉਣਾ, ਆਇਲ ਚੇਂਜ ਕਰਾਉਣਾ, ਏਅਰ ਬ੍ਰੇਕਾਂ ਦਾ ਕੰਮ ਕਰਾਉਣਾ ਤਾਂ ਸੈਂਤਾਨੇਲਾ ਵਾਲੇ ਨਿਮਾ ਸੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 209 277 0110। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦਾ ਨੰਬਰ ਹੈ 559 800 0590। ਜ਼ੈਂਡਰ ਗਰੁੱਪ ਵਾਲੇ, ਜਿੱਥੇ ਵੀ ਤੁਸੀਂ ਕੋਈ ਹੋਮ ਲੋਨ ਕਰਵਾਉਣਾ ਜਾਂ ਘਰ ਖਰੀਦਣਾ ਜਾਂ ਘਰ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575। ਸੋ ਅੱਜ ਦੀਆਂ ਖਾਸ ਖਬਰਾਂ ਦੇ ਵੱਲ ਵੱਧਦੇ ਹਾਂ। ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ ਮਿੰਟੂ ਜੀ ਦਾ ਸਵਾਗਤ ਕਰਕੇ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧ ਗਏ ਤੇ ਪੁਲਿਸ ਦੇ ਦੁਆਲੇ ਪੰਜਾਬ ਦੀ ਰਾਜਨੀਤੀ ਘੁੰਮੀ ਖੜੀ ਹੈ ਜੀ। ਕੀ ਚੱਕਰ ਪੈ ਗਿਆ ਪੁਲਿਸ ਦਾ? ਚੱਕਰ ਹੀ ਸਾਰੇ ਪੁਲਿਸ ਤੋਂ ਸਟਾਰਟ ਹੁੰਦੇ ਨੇ ਤੇ ਫੇਰ ਹੀ ਬੰਦਾ ਜੀ। ਜਿਹੜਾ ਉਹ ਚੱਕਰਾਂ ਚ ਪਾਉਂਦਾ ਫਿਰਦਾ। ਬਹਰਹਾਲ ਦੇਖੋ, ਪੰਜਾਬ ਦੀ ਪੁਲਿਸ ਜਿਹੜੀ ਆ ਉਹ ਦਿੱਲੀ ਦੇ ਵਿੱਚ ਘੁੰਮਦੀ ਫਿਰਦੀ ਆ, ਤਾਂ ਕਰਕੇ ਰਾਜਨੀਤੀ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਦੁਆਲੇ ਘੁੰਮਦੀ ਆ। ਤੇ ਕਹਿੰਦੇ ਆ ਕਿ ਜਿਹੜੀ ਸਾਰੀ ਚੱਕਰੀ ਘੁੰਮਦੀ ਆ ਅੱਜ ਕੱਲ, ਉਹ ਦਿੱਲੀ ਤੋਂ ਘੁੰਮਦੀ ਆ। ਇਸ ਕਰਕੇ ਇਹ ਘੁੰਮੀ ਘੁੰਮੀ ਦੀ ਖੇਡ ਚੱਲਦੀ ਪਈ ਆ। ਤਾਂ ਬਹਰਹਾਲ ਸਵੇਰ ਦਾ ਵੇਲਾ ਸੀਗਾ, ਕੁਮਾਰ ਵਿਸ਼ਵਾਸ ਦਾ ਟਵਿੱਟਰ ਹੈਂਡਲ ਸੀਗਾ ਤੇ ਉਹਦੇ ਤੋਂ ਇੱਕ ਟਵੀਟ ਹੁੰਦਾ ਕਿ ਪੁਲਿਸ ਮੇਰੇ ਘਰ ਆ। ਕਿੱਥੋਂ ਦੀ? ਆਖੇ ਜੀ ਪੰਜਾਬ ਪੁਲਿਸ। ਤੇ ਨਾਲ ਉਹਨੇ ਭਗਵੰਤ ਮਾਨ ਨੂੰ ਆਖਿਆ ਕਿ ਬਚ ਕੇ ਰਹੀ ਭਗਵੰਤ ਮਾਨਾ, ਅਰਵਿੰਦ ਕੇਜਰੀਵਾਲ ਬੜਾ ਖਿਡਾਰੀ ਹੈ ਤੇ ਤੈਨੂੰ ਮੇਰੇ ਜ਼ਰੀਏ ਪਾਰਟੀ 'ਚ ਸ਼ਾਮਲ ਕੀਤਾ ਗਿਆ ਸੀ, ਇਹ ਬੰਦਾ ਤੈਨੂੰ ਵੀ ਧੋਖਾ ਦੇਗਾ। ਇਹਦੇ ਆਖੇ ਲੱਗ ਕੇ ਇਸ ਤਰ੍ਹਾਂ ਨਾ ਕਰ। ਹੋਰ ਵੀ ਜਿਹੜੇ ਨੈਸ਼ਨਲ ਲੈਵਲ ਦੇ ਪੱਤਰਕਾਰ ਹੈ ਜਾਂ ਪੋਲਿਟਿਕਸ ਵਾਲੇ ਤਾਂ ਫਿਰ ਸਾਰਾ ਕੁਛ ਉਹ ਕਰਦੇ ਹੀ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ। ਤਾਂ ਉਹਨਾਂ ਨੇ ਸਾਰਿਆਂ ਨੇ ਪ੍ਰਤੀਕਰਮ ਦੇਣੇ ਸਟਾਰਟ ਕਰ ਦਿੱਤੇ। ਬਟ ਮੀਨਵਾਈਲ ਹੋਇਆ ਕੀ ਹੈ ਕਿ ਅਲਕਾ ਲਾਂਬਾ ਕਹਿੰਦੀ ਮੇਰੇ ਘਰ ਵੀ ਆਲ ਵੱਜੀ ਜੇ ਪੁਲਿਸ ਜੀ। ਤਾਂ ਉਸ ਤੋਂ ਬਾਅਦ ਫਿਰ ਪੰਜਾਬੀ ਰਾਜਨੀਤੀ ਜਿਹੜੀ ਹੈ ਉਹ ਇਹਨਾਂ ਚੱਕਰਾਂ ਦੇ ਵਿੱਚ ਹੀ ਪੈ ਗਏ। ਸੋ ਚੱਕਰ ਇਹ ਸੀਗਾ ਕਿ ਕੁਮਾਰ ਵਿਸ਼ਵਾਸ ਨੇ ਕੰਪੇਨ ਦੇ ਦੌਰਾਨ ਇੱਕ ਮੇਰੇ ਖਿਆਲ ਦੇ ਨਾਲ ਸਟੇਟਮੈਂਟ ਦਿੱਤੀ ਸੀਗੀ ਕਿ ਦੇਖੋ ਜੀ, ਇਹਨੇ ਆਖਿਆ ਸੀਗਾ ਕਿ ਜੇ ਮੈਂ ਸੀਐਮ ਨਾ ਬਣਿਆ ਤਾਂ ਮੈਂ ਫਿਰ ਆਜ਼ਾਦ ਸੂਬੇ ਦਾ ਪੀਐਮ ਜ਼ਰੂਰ ਬਣਾਂਗਾ। ਤਾਂ ਉਸੇ ਸੰਦਰਭ ਦੇ ਵਿੱਚ ਕਿਸੇ ਨੇ ਰੋਪੜ ਥਾਣੇ ਦੇ ਵਿੱਚ ਜਾ ਪਰਚਾ ਕਰਵਾਇਆ ਕਿ ਦੇਖੋ ਅਸੀਂ ਜਾ ਰਹੇ ਸੀਗੇ ਤੇ ਕਿਸੇ ਨੇ ਸਾਨੂੰ ਖਾਲਿਸਤਾਨੀ ਕਿਹਾ। ਕਾਹਦੇ ਕਰਕੇ ਆਖੇ ਜੀ? ਸਾਨੂੰ ਇਸ ਕਰਕੇ ਕਿਹਾ ਕਿਉਂਕਿ ਕੁਮਾਰ ਵਿਸ਼ਵਾਸ ਨੇ ਕਿਹਾ ਸੀਗਾ। ਤਾਂ ਇਹ ਪਰਚੇ ਦਾ ਤੁਸੀਂ ਦੇਖ ਲਓ ਕਿ ਸਾਰਾ ਮੁੱਢ ਆ ਤੇ ਕਿਸ ਤਰੀਕੇ ਨਾਲ ਮੁੱਢ ਵੱਜਾ। ਤਾਂ ਮਗਰ ਪਈ ਆ ਰਾਜਨੀਤੀ। ਰਾਜਨੀਤੀ ਇਸ ਕਰਕੇ ਮਗਰ ਪਈ ਆ ਕਿ ਆ ਖੇਡ ਤੁਸੀਂ ਕਿਹੜੀ ਫੜਨੀ ਆ, ਇਹ ਕਿਹੜੀ ਖੇਡ ਖੇਡਣ ਡੈ ਪਏ ਜੇ। ਤੋ ਸ਼ਾਮ ਤੱਕ ਸਾਫ਼ ਹੋ ਗਿਆ। ਧਾਰਾ ਜਿਹੜੀਆਂ ਲੱਗੀਆਂ ਨੇ ਉਹ 153 153 505 505 2 116 RW 143 47 323 341 506 120 ਵੀ 125 ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਤਹਿਤ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ। ਤਾਂ ਬਹੁਤ ਤਗੜੀਆਂ ਤਗੜੀਆਂ ਕਹਿ ਲਓ ਕਿ ਧਾਰਾ ਜਿਹੜੀਆਂ ਚੁਣ ਕੇ ਇਹਨਾਂ ਨੇ ਲਾ ਕੱਤੀਆਂ। ਤੇ ਇਸ ਤੋਂ ਬਾਅਦ ਫਿਰ ਜੋ ਇਹਨਾਂ ਨੇ ਦੱਸਿਆ, ਕਹਿੰਦੇ ਜੀ 26 ਅਪ੍ਰੈਲ ਨੂੰ ਅਸੀਂ ਸਮਾਂ ਦਿੱਤਾ ਕਿ ਤੁਸੀਂ ਹਾਜ਼ਰ ਹੋਵੋ। ਕਹਿੰਦੇ ਜੀ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਨੂੰ। ਵਿਸ਼ਵਾਸ ਕਰਦਾ ਪੰਜਾਬ ਪੁਲਿਸ ਤੇ ਕਿ ਨਹੀਂ, ਪਤਾ ਨਹੀਂ ਉਹ ਆਉਂਦਾ ਹੈ ਕਿ ਨਹੀਂ ਆਉਂਦਾ। ਪਰ ਅਕਾਲੀ ਦਲ ਨੇ ਕਿਹਾ, ਉਹਨਾਂ ਦੇ ਜਿਹੜੇ ਤਰਜਮਾਨ ਚਰਨਜੀਤ ਬਰਾੜ, ਉਹਨਾਂ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਕੇਜਰੀਵਾਲ ਦਾ ਪੁਰਾਣਾ ਸਾਥੀ ਹੈ। ਅੱਜ ਰਾਜਨੀਤਿਕ ਬਦਲੇ ਦੀ ਵਜ੍ਹਾ ਨਾਲ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਅਕਾਲੀ ਦਲ ਇਹਦੀ ਨਿੰਦਾ ਕਰਦਾ ਹੈ। ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਪੁਲਿਸ ਨੂੰ ਕੌਣ ਚਲਾ ਰਿਹਾ ਹੈ।
ਹਰੀਸ਼ ਚੌਧਰੀ ਵੀ ਬੋਲੇ ਆ, ਕਾਂਗਰਸ ਮਾਮਲਿਆਂ ਦੇ ਜਿਹੜੇ ਇੰਚਾਰਜ ਆ, ਉਹ ਕਹਿੰਦੇ ਆ ਕਿ ਜਨਤਾ ਦੀ ਸੁਰੱਖਿਆ ਦੇ ਬਜਾਏ ਕੇਜਰੀਵਾਲ ਰਾਜਨੀਤਿਕ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਪੰਜਾਬ ਪੁਲਿਸ ਜਿਹੜੀ ਹੈ ਉਹ ਯੂਜ਼ ਕਰ ਰਿਹਾ। ਜੀ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਵੀ ਕਿਹਾ ਕਿ ਕੇਜਰੀਵਾਲ ਆਪਣਾ ਰਾਜਨੀਤਿਕ ਮਕਸਦ ਪੂਰਾ ਕਰਨ ਲਈ ਪੰਜਾਬ ਪੁਲਿਸ ਦਾ ਮਿਸਯੂਜ਼ ਕਰ ਰਿਹਾ ਵਾ। ਹੂੰ ਡੀਜੀਪੀ ਨੂੰ ਇਹ ਮਿਸਯੂਜ਼ ਰੋਕਣਾ ਚਾਹੀਦਾ। ਫਿਰ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਰਾਜਨੀਤਿਕ ਬਦਲਾਖੋਰੀ ਹੈ। ਆਮ ਆਦਮੀ ਪਾਰਟੀ ਅਤੇ ਜਿਹੜੀਆਂ ਪਰੰਪਰਾਗਤ ਪਾਰਟੀਆਂ ਉਹਨਾਂ ਦੇ ਵਿੱਚ ਕੀ ਫਰਕ ਰਹਿ ਜਾਏਗਾ, ਇਹ ਖਹਿਰਾ ਸਵਾਲ ਕਰਦੇ ਆ। ਤੇ ਨਾਲ ਉਹਨਾਂ ਨੇ ਅਪੀਲ ਕੀਤੀ ਭਗਵੰਤ ਮਾਨ ਨੂੰ ਕਿ ਰਾਜਨੀਤਿਕ ਬਦਲੇ ਦੇ ਲਈ ਪੰਜਾਬ ਪੁਲਿਸ ਦਾ ਇਸਤੇਮਾਲ ਨਾ ਹੋਣ ਦਿਓ, ਤਗੜੇ ਹੋ ਥੋੜਾ ਜਿਹਾ। ਇਧਰ ਭਾਜਪਾ ਵਾਲੇ ਵੀ ਬੋਲੇ, ਜਿਹੜੇ ਇਹਨਾਂ ਦੇ ਹੈਗੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ, ਕਹਿੰਦੇ ਇਹ ਤੇ ਕਮਾਲ ਦੀ ਗੱਲ ਹੋਗਾ। ਕਹਿੰਦੇ ਕਾਹਦੀ ਕਮਾਲ ਹੋਗੀ? ਕੇਜਰੀਵਾਲ ਕਹਿੰਦੇ ਕਿ ਨਿੱਜੀ ਦੁਸ਼ਮਣੀ ਕੱਢਣ ਵਾਸਤੇ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਰਿਹਾ। ਪਹਿਲਾਂ ਤੇਜਿੰਦਰ ਬੱਗਾ, ਹੁਣ ਕੁਮਾਰ ਵਿਸ਼ਵਾਸ। ਇਹ ਮਤਲਬ ਕਿ ਸਾਰਾ ਕੁਝ ਦਰਸਾਉਂਦਾ ਹੈ ਕਿ ਮਾਨ ਨੇ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਦਿੱਤੇ ਆ। ਤਾਂ ਆਮ ਆਦਮੀ ਪਾਰਟੀ ਸਵਾਲ ਕਰ ਰਹੀ, ਉਹਨੇ ਆਖਿਆ ਬੀਜੇਪੀ, ਕਾਂਗਰਸ, ਅਕਾਲੀ ਇਹ ਸਾਰੇ ਬਚਾਅ ਚ ਕਿਉਂ ਆ ਗਏ ਨੇ, ਦੱਸੋ ਤੇ ਸਹੀ। ਕੱਲ ਅਸਲ ਦੇ ਵਿੱਚ ਕੀ ਹੈ ਕਿ ਕੁਮਾਰ ਵਿਸ਼ਵਾਸ ਦਾ ਉਹ ਬਿਆਨ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈ ਤੇ ਐਸਾ ਬਿਆਨ ਸੀਗਾ ਜੇ ਉਹਦੀ ਟਾਈਮਿੰਗ ਨੂੰ ਚੈੱਕ ਕਰੀਏ ਕਿ ਰਾਜਨੀਤਿਕ ਨਫੇ ਨੁਕਸਾਨ ਨਾਲ ਜੋੜਿਆ ਜਾ ਸਕਦਾ ਹੈ। ਕਿਉਂ? ਕਿਉਂਕਿ ਕੁਮਾਰ ਵਿਸ਼ਵਾਸ ਦੀ ਸੁਪਤਨੀ ਉਦੋਂ ਤੀਕ ਰਾਜਸਥਾਨ ਦੇ ਵਿੱਚ ਲੋਕ ਸੇਵਾ ਕਮਿਸ਼ਨ ਦੀ ਮੈਂਬਰ ਬਣ ਚੁੱਕੀ ਸੀ। ਦੂਜੀ ਗੱਲ ਕਿ ਇਹ ਜੇ ਬਿਆਨ ਰਾਜਨੀਤਿਕ ਨਫੇ ਨੁਕਸਾਨ ਵਾਸਤੇ ਹੋ ਸਕਦਾ ਹੈ, ਤੇ ਆ ਜਿਹੜਾ ਕੀਤਾ ਜਾ ਰਿਹਾ ਇਹ ਵੀ ਤੇ ਨੁਕਸਾਨ ਕਰਨ ਵਾਸਤੇ ਹੋ ਸਕਦਾ ਹੈ ਨਾ। ਜਦੋਂ ਵਾਰੀ ਆਈ ਤੇ ਹੁਣ ਤੁਸੀਂ ਕੜਿੱਕਾ ਕੱਸ ਦਿੱਤਾ। ਸੋ ਆਹ ਸਾਰੀ ਗੇਮ ਚੱਲਦੀ ਪਈ ਆ। ਇਸ ਤੋਂ ਪਹਿਲਾਂ ਨਵੀਨ ਕੁਮਾਰ ਤੇ ਪ੍ਰੀਤੀ ਗਾਂਧੀ ਤੇ ਤੇਜਿੰਦਰ ਬੱਗਾ ਤੇ ਪੰਜਾਬ ਪੁਲਿਸ ਰੇਡਾਂ ਪਾ ਚੁੱਕੀ ਆ। ਤਾਂ ਮੈਨੂੰ ਲੱਗਦਾ ਕਿ ਮਾਮਲਾ ਬਹੁਤ ਜਲਦੀ ਕੋਰਟ ਕਚਹਿਰੀ ਚ ਜਾਏਗਾ, ਕਿਉਂਕਿ ਤੇਜਿੰਦਰ ਬੱਗਾ ਆਲਰੇਡੀ ਪੰਜਾਬ ਪੁਲਿਸ ਦੀ ਇਸ ਕਾਰਵਾਈ ਦੇ ਅਗੇਂਸਟ ਕੋਰਟ ਦੇ ਵਿੱਚ ਜਾ ਚੁੱਕਾ ਵਾ। ਜੀ ਜੀ ਤੇ ਗੱਲ ਕਰੀਏ ਮਿੰਟੂ ਜੀ ਰਾਜੇਵਾਲ ਸਾਹਿਬ ਦੀ। ਰਾਜੇਵਾਲ ਨੇ ਮੁੱਖ ਮੰਤਰੀ ਤੇ ਸਵਾਲ ਚੁੱਕ ਦਿੱਤੇ ਆ, ਕਿਹੜੇ ਮਸਲੇ ਨੂੰ ਲੈ ਕੇ? ਦੇਖੋ ਮਸਲਾ ਕੀ ਹੈ ਕਿ ਕੁਝ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਹਾਲ ਦੇ ਦਿਨਾਂ ਦੇ ਵਿੱਚ, ਤਾਂ ਇਸੇ ਚੀਜ਼ ਨੂੰ ਲੈ ਕੇ ਰਾਜੇਵਾਲ ਨੇ ਸਵਾਲ ਚੁੱਕੇ ਆ। ਕਾਫੀ ਕਹਿ ਲਓ ਕਿ ਡੂੰਘੇ ਸਵਾਲ ਆ। ਉਹਨਾਂ ਨੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਬਰਨਾਲਾ ਸਰਕਾਰ ਦੇ ਵਕਤ ਸਰਕਾਰੀ ਐਕਟ ਜਿਹੜਾ ਸਰਕਾਰੀ ਸਹਿਕਾਰੀ ਐਕਟ ਹੈ ਜਿਹੜਾ ਉਹਦੀ ਧਾਰਾ 67 ਨੂੰ 67 ਨੂੰ ਸਸਪੈਂਡ ਕਰਵਾਇਆ ਗਿਆ ਸੀ। ਤਾਂ ਇਸ ਧਾਰਾ ਦੇ ਤਹਿਤ ਡਿਫਾਲਟਰ ਕਿਸਾਨਾਂ ਦੇ ਨਾਲ ਇਹ ਸਲੂਕ ਕੀਤਾ ਜਾਂਦਾ ਸੀਗਾ ਕਿ ਉਹਨਾਂ ਨੂੰ ਵਸੂਲੀ ਵਾਸਤੇ ਗ੍ਰਿਫਤਾਰ ਕੀਤਾ ਜਾਂਦਾ ਹੁੰਦਾ ਸੀ। ਤੇ ਉਹਨਾਂ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀ ਧਾਰਾ 67 ਦੇ ਤਹਿਤ ਜਲਾਲਾਬਾਦ ਦੇ ਵਿੱਚ ਕਾਰਵਾਈ ਕੀਤੀ ਗਈ ਆ। ਇਸ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਿਸਾਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਉਹ ਜਾਰੀ ਹੋਏ ਆ। ਤਾਂ ਮਤਲਬ ਉਹ ਇਹ ਕਹਿੰਦੇ ਆ ਕਿ ਜੋ 35 ਸਾਲ ਦੇ ਵਿੱਚ ਨਹੀਂ ਹੋਇਆ ਬਰਨਾਲਾ ਸਰਕਾਰ ਤੋਂ ਬਾਅਦ, ਉਹ ਮਾਨ ਸਰਕਾਰ ਨੇ ਕਰ ਵਿਖਾਇਆ। ਇਸੇ ਨੂੰ ਤੇ ਸ਼ਾਇਦ ਬਦਲਾਓ ਕਹਿੰਦੇ ਆ। ਤਾਂ ਖੈਰ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਕਾਰਵਾਈ ਹੋਈ। ਵੈਸੇ ਕਮਾਲ ਦੀ ਗੱਲ ਆ ਕਿ ਇੱਥੇ ਜਿਹੜੇ ਕਾਰਪੋਰੇਟਰ ਆ, ਵੱਡੇ ਵੱਡੇ ਕਾਰਪੋਰੇਟ ਘਰਾਣੇ ਆ, ਉਹ 에ਅਰਪੋਰਟ ਵੱਲ ਮੁੱਖ ਮੋੜਦੇ ਆ। ਹਾਲ ਦੇ ਦਿਨਾਂ ਦੇ ਵਿੱਚ ਇੱਕ ਬੜਾ ਰੁੱਝਿਆ 에ਅਰਪੋਰਟ ਆ ਜਿਹਦਾ 12,270 ਕਰੋੜ ਰੁਪਈਆ ਜਿਹੜਾ ਉਹ ਰਾਈਟ ਆਫ ਕਹਿ ਲਓ ਜਾਂ ਅੰਡਰ ਆਫ ਕਰ ਦਿੱਤਾ ਗਿਆ। ਔਰ ਇੱਥੇ ਕਿਸਾਨ ਜੇ ਕੋਈ ਸਹਿਕਾਰੀ ਬੈਂਕ ਦੇ ਡਿਫਾਲਟ ਉਹ ਕਰ ਜਾਂਦੇ ਆ ਜਾਂ ਡਿਫਾਲਟਰ ਹੋ ਜਾਂਦੇ ਆ ਤੇ ਉਹਨਾਂ ਦੇ ਵਾਰੰਟ ਜਾਰੀ ਕੀਤੇ ਜਾਂਦੇ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਬੈਂਕਾਂ ਦੇ ਮੂਹਰੇ ਲਾ ਦਿੱਤੀਆਂ ਜਾਂਦੀਆਂ ਜਾਂ ਬੈਂਕਾਂ ਦੇ ਵਿੱਚ ਲਾ ਦਿੱਤੀਆਂ ਜਾਂਦੀਆਂ। ਹੈ ਤੇ ਗੱਲ ਜੱਗੂ 13ਵੀਂ ਆ। ਔਰ ਇਹ ਜਿਹੜੀ ਗੱਲ ਵੇਖਣ ਵਾਲੀ ਆ, ਸਮਝਣ ਵਾਲੀ ਆ, ਉਹ ਇਹ ਆ ਕਿ ਇਸ ਵਾਰੀ ਤੇ ਕਣਕ ਤੇ ਝਾੜ ਤੇ ਵੀ ਅਸਰ ਪਿਆ। ਇੱਕ ਪਾਸੇ ਤੇ ਤੁਸੀਂ ਬੋਨਸ ਦੀਆਂ ਗੱਲਾਂ ਕਰੀ ਜਾਂਦੇ ਹੋ, ਬੋਨਸ ਤੁਸੀਂ ਖੰਡ ਖਾਂਦੇ ਥੋੜੀ ਦੇ ਰਹੇ ਹੋ। ਇਹ ਜਿਹੜੇ ਬੋਨਸ ਆ, ਬੋਨਸ ਤਾਂ ਤੁਸੀਂ ਕਿਸੇ ਮਜਬੂਰੀ ਚ ਦੇ ਰਹੇ ਹੋ ਨਾ। ਉਹ ਗੱਲ ਇਹ ਹੈ ਉਹ ਆਂਦੇ ਝੂਠ ਮਾਰੇ ਜਾਂ ਝੂਠ ਮਾਰੇ, ਤੁਸੀਂ ਕੀ ਕਰ ਰਹੇ ਹੋ ਸਮਝ ਨਹੀਂ ਆ ਰਹੀ। ਝੂਠ ਮਾਰ ਰਹੇ ਹੋ ਜਾਂ ਤੁਹਾਨੂੰ ਝੂਠ ਮਾਰ ਰਹੀ ਆ ਮੈਨੂੰ ਨਹੀਂ ਪਤਾ, ਪਰ ਗੱਲ ਇਹ ਆ ਕਿ ਜੋ ਤੁਸੀਂ ਕਰ ਰਹੇ ਹੋ ਕਿ ਇੱਕ ਪਾਸੇ ਤੇ ਕਹਿ ਰਹੇ ਹੋ ਕਿ ਵਾਕਿਆ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਵਾ, ਤਾਂ ਦੂਸਰੇ ਪਾਸੇ ਜੇ ਮੰਨ ਲਓ ਉਹ ਬੈਂਕ ਦੀ ਕਿਸ਼ਤ ਨਹੀਂ ਤਾਰ ਪਾ ਰਹੇ ਤਾਂ ਹੁਣ ਤੁਸੀਂ ਉਹਨਾਂ ਦੇ ਵਾਰੰਟ ਵੀ ਕੱਢੀ ਬੈਠੇ ਹੋ। ਤਾਂ ਘੱਟੋ ਘੱਟ ਇਸ ਫਸਲ ਤੇ ਮੇਰਾ ਮੰਨਣਾ ਇਹ ਆ ਕਿ ਆ ਜਿਹੜੀ ਸ਼ਮਾਈ ਇਹਦੇ ਤੇ ਤਾਂ ਰਾਇਤ ਦੇਣੀ ਚਾਹੀਦੀ ਆ, ਕਿਉਂਕਿ ਕਿਸਾਨਾਂ ਦਾ ਨੁਕਸਾਨ ਬੜਾ ਜ਼ਿਆਦਾ ਹੋਇਆ ਵਾ। ਕਿਸਾਨਾਂ ਦਾ ਕੀ, ਮਜ਼ਦੂਰਾਂ ਦਾ ਨੁਕਸਾਨ ਹੋ ਗਿਆ, ਆੜ੍ਹਤੀਆਂ ਦਾ ਨੁਕਸਾਨ ਹੋ ਗਿਆ। ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਆ।
ਪਰ ਦੂਜੀ ਗੱਲ ਇਹ ਆ ਕਿ ਜਿਹੜੇ ਸਵਾਲ ਚੁੱਕਣ ਵਾਲੇ ਆ ਨਾ, ਇਹਨਾਂ ਨੂੰ ਵੀ ਹੁਣ ਥੋੜਾ ਜਿਹਾ ਝਾਕ ਲੈਣਾ ਚਾਹੀਦਾ ਬੁੱਕਲ ਦੇ ਵਿੱਚ ਰਾਜੇਵਾਲ ਹੋਰਾਂ ਨੂੰ, ਕਿ ਬਾਪੂ ਉਦੋਂ ਤੇ ਤੁਹਾਨੂੰ ਖੁਰਕ ਉੱਠੀ ਸੀ ਕਿ ਭੱਜ ਕੇ ਇਲੈਕਸ਼ਨ ਲੜਨਾ ਜੀ ਨਹੀਂ। ਆ ਸਿਆਣੀ ਬਿਆਣੀ ਉਮਰ ਦੇ ਵਿੱਚ ਅੱਜ ਤੁਹਾਡੀ ਗੱਲ ਦਾ ਅਸਰ ਕੋਈ ਨਹੀਂ ਹੈ, ਪੰਜੀ ਦਾ ਹੀ ਅਸਰ ਹੋਇਆ ਹੋਏਗਾ 100 ਪੈਸੇ ਚ। ਤੇ ਕਾਸ਼ ਤੁਸੀਂ ਉਹ ਲੋਕਾਂ ਦੀ ਉਦੋਂ ਗੱਲ ਮੰਨੀ ਹੁੰਦੀ ਕਿ ਵੇਲਾ ਦੇ ਹਾਰ ਕੇ ਇੱਧਰ ਨੂੰ ਨਾ ਦੌੜੇ ਹੁੰਦੇ, ਅੱਜ ਤੁਹਾਡੀ ਗੱਲ ਦਾ ਅਸਰ ਹੁੰਦਾ। ਵੈਸੇ ਮੈਨੂੰ ਇਉਂ ਲੱਗਦਾ ਹੈ ਜੋ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਖੁੰਦਕ ਰਹੀ ਹੈ, ਰਾਜੇਵਾਲ ਕੁਝ ਕਿਸਾਨ ਜਥੇਬੰਦੀਆਂ ਨੂੰ ਨਾਲ ਜੋੜ ਲਓ, ਇਹ ਖੁੰਦਕ ਤੇ ਕਿਤੇ ਨਾ ਕਿਤੇ ਨਿਕਲੇਗੀ ਜਿਵੇਂ ਮਾਹੌਲ ਬਣਦਾ ਪਿਆ। ਔਰ ਮਾਹੌਲ ਹੀ ਕੀ ਬਣਦਾ ਪਿਆ, ਮੈਨੂੰ ਤੇ ਇਹ ਵੀ ਲੱਗਦਾ ਹੈ ਕਿ ਇੱਕ ਕਿਸਾਨ ਮੋਰਚਾ ਤਾਂ ਵੈਸੇ ਜੇ ਤੁਸੀਂ ਵੇਖੋਗੇ ਤਾਂ ਕਾਫੀ ਜ਼ਿਆਦਾ ਮੀਟਿੰਗਾਂ ਵਗੈਰਾ ਕਰ ਲੈਂਦੇ ਨੇ ਕਿਸਾਨ ਜਥੇਬੰਦੀਆਂ ਨਾਲ, ਪਰ ਮੇਰਾ ਮੰਨਣਾ ਹੈ ਕਿ ਬਹੁਤ ਜਲਦੀ ਹੋ ਸਕਦਾ ਪੋਸੀਬਿਲਿਟੀ ਹੈ, ਇਹ ਹੋ ਸਕਦਾ ਆ ਕਿ ਇਹਨਾਂ ਦੇ ਖਿਲਾਫ ਵੀ ਕੋਈ ਕਿਸਾਨ ਮੋਰਚਾ ਲੱਗ ਜਾਵੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਦੇ ਇਨਕਾਰ ਨੇ। ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ। ਵੜਿੰਗ ਤੜਿੰਗ ਹੋ ਗਿਆ, ਧਮਕੀ ਕਿਹਨੂੰ ਦੇਈ ਜਾਂਦੇ ਇਸ਼ਾਰੇ ਜੀ ਨਾਲ? ਨਹੀਂ ਦੇਖੋ, ਤੜਿੰਗ ਤੇ ਹੋਏ ਆ ਸਿੱਧੂ ਦੇ ਨਾਲ। ਮਸਲਾ ਇਹ ਆ ਕਿ ਨਵਜੋਤ ਸਿੰਘ ਸਿੱਧੂ ਕੱਲ ਵੀ ਕੁਝ ਇਸ ਤਰ੍ਹਾਂ ਦਾ ਕਰ ਰਹੇ ਸੀ ਕਿ ਇਹਨਾਂ ਨੂੰ ਥੋੜਾ ਗੁੱਸਾ ਆਇਆ। ਵੜਿੰਗ ਦੀ ਗੱਲ ਰੋਜ਼ਾਨਾ ਹੋਏਗੀ ਕਿਉਂਕਿ ਇਹ ਹੁਣ ਪ੍ਰਧਾਨ ਨੇ, ਤੇ ਸਿੱਧੂ ਦੀ ਵੀ ਗੱਲ ਰੋਜ਼ਾਨਾ ਹੋਏਗੀ ਕਿਉਂਕਿ ਉਹ ਸਾਬਕਾ ਪ੍ਰਧਾਨ ਨੇ। ਤੇ ਇਹਨਾਂ ਦੀ ਖੜਕ ਦੜਕ ਵਾਲੀ ਕਹਾਣੀ ਜਿਹੜੀ ਉਹ ਚੱਲੇਗੀ, ਅੱਗੇ ਵੀ ਚੱਲੇਗੀ। ਦਰਅਸਲ ਕੱਲ ਸਿੱਧੂ ਗਿਆ ਸੀਗਾ ਇੱਕ ਏਰੀਏ ਦੇ ਵਿੱਚ, ਤੇ ਉੱਥੇ ਮੇਰੇ ਖਿਆਲ ਦੇ ਨਾਲ ਵਿਰੋਧੀ ਦੇ ਕਿਸੇ ਦੇ, ਕਾਂਗਰਸ ਦੇ ਵੱਡੇ ਆਗੂ ਦੇ ਵਿਰੋਧੀ ਦੇ ਘਰ ਵੀ ਗਿਆ ਤੇ ਖਾਣਾ ਬਾਣਾ ਵੀ ਖਾਧਾ, ਤੇ ਉੱਥੇ ਕੋਈ ਗੱਲ ਕਿਹਾ ਹੋਊਗਾ। ਅੱਜ ਕਿਹਾ ਇਹਨੇ ਜਾ ਕੇ ਰਾਜਾ ਵੜਿੰਗ ਨੇ, ਉੱਥੇ ਫਿਰ ਚਲੇ ਗਿਆ ਜਿੱਥੇ ਕੱਲ ਸਿੱਧੂ ਗਿਆ ਸੀਗਾ। ਇੱਕ ਤੇ ਉਸੇ ਹੀ ਲੀਡਰ ਦੀ ਬਾਹ ਖੜੀ ਕਰਕੇ ਆਖ ਦਿੱਤਾ ਸੀ ਕਿ ਆਹੀ ਰਹੇਗਾ ਕੰਚਾ। ਤੇ ਦੂਜੀ ਗੱਲ ਨਾਲ ਕਹਿ ਦਿੱਤਾ ਕਿ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਕਿਸੇ ਵੀ ਭਾਅ ਤੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ। ਹੁਣ ਦੇਖੋ ਗੱਲ ਕੀ ਹੈ ਕਿ ਕਿਹਨੂੰ ਕਹਿ ਰਹੇ ਆ। ਕੱਲ ਦੀ ਸਟੇਟਮੈਂਟ ਸੀ ਰਾਜਾ ਵੜਿੰਗ ਦੀ ਕਿ ਅਸੀਂ ਬਰੋਬਰ ਕਾਂਗਰਸ ਦੇ ਵਿੱਚ ਨਿਜ਼ਾਮ ਨਹੀਂ ਚੱਲਣ ਦੇਣਾ, ਸਿਸਟਮ ਨਹੀਂ ਚੱਲਣ ਦੇਣਾ। ਇਹ ਕਿਹਨੂੰ ਕਹਿ ਰਹੇ ਸੀ? ਸਪਸ਼ਟ ਹੈ ਨਵਜੋਤ ਸਿੰਘ ਸਿੱਧੂ ਨੂੰ। ਤਾਂ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ, ਦੱਸਿਆ ਸੀਗਾ ਕਿ ਕੁਛ ਲੱਗਦਾ ਹੈ ਕਿ ਤੰਦਾਂ ਜੋੜੀਆਂ ਜਾ ਰਹੀਆਂ। ਔਰ ਅੱਜ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਡੱਬੀ ਵੀ ਲੱਗੀ ਪਈ ਹੈ ਛੋਟੀ ਜੀ ਕਿ ਇਹ ਪਰ ਤੋਲਦੇ ਪਏ ਆ ਆਪਣੀ ਪਾਰਟੀ ਬਣਾਉਣ ਵਾਸਤੇ। ਤਾਂ ਇਹਨਾਂ ਨੂੰ ਸ਼ਾਇਦ ਇਸ ਗੱਲ ਦੀ ਖੁੰਦਕ ਜਾਂ ਕਹਿ ਲਓ ਕਿ ਸੂਹ ਵੀ ਹੈ ਕਿ ਭਾਈ ਸ਼ਾਇਦ ਸਿੱਧੂ ਇਸ ਤਰ੍ਹਾਂ ਦੀ ਲਾਮਤੀ ਕਰਕੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਫਿਰਾਕ ਦੇ ਵਿੱਚ ਆ, ਤੇ ਹੁਣ ਅਸੀਂ ਉਸ ਤੋਂ ਪਹਿਲਾਂ ਹੀ ਇਹਦਾ ਨੁਕਸਾਨ ਕਰ ਦਈਏ। ਤਾਂ ਬਹਰਹਾਲ ਗੱਲ ਕੀ ਆ ਕਿ ਰਾਜਾ ਵੜਿੰਗ ਆਪਣੇ ਹਿਸਾਬ ਕਿਤਾਬ ਨਾਲ ਚੱਲ ਰਿਹਾ, ਸਿੱਧੂ ਆਪਣੇ ਹਿਸਾਬ ਕਿਤਾਬ ਦੇ ਨਾਲ, ਕਾਂਗਰਸ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲਦੀ ਪਈ ਆ। ਕਿਉਂਕਿ ਸੁਣਨ ਦੇ ਵਿੱਚ ਤੇ ਆ ਰਿਹਾ ਵਾ ਕਿ ਪੀਕੇ ਦੀ ਐਂਟਰੀ ਜਿਹੜੀ ਆ ਉਹ ਤੈਅ ਆ ਔਰ ਕਨਫਰਮ ਹੀ ਹੈ। ਦੂਜੇ ਪਾਸੇ ਇੱਥੋਂ ਦੀ ਕਾਂਗਰਸ ਸੁਨੀਲ ਜਾਖੜ, ਚੰਨੀ, ਸਿੱਧੂ, ਰਾਜਾ ਵੜਿੰਗ ਐ ਵੰਡੀ ਜੀ ਨਜ਼ਰ ਆ ਰਹੀ। ਹੁਣ ਦੇਖਦੇ ਅੱਗੇ ਕੀ ਬਣਦਾ। ਇੱਕ ਦੂਜੇ ਨੂੰ ਧਮਕੀਆਂ ਤੇ ਜ਼ਰੂਰ ਦਿੱਤੀਆਂ ਜਾ ਰਹੀਆਂ, ਸਿੱਧੂ ਵੱਲੋਂ ਆਪਣਾ ਕੰਮ ਸੂਤਰ ਕੀਤਾ ਜਾ ਰਿਹਾ ਵਾ। ਉਹ 1 ਇਲਾਕੇ 'ਚ, 2 ਇਲਾਕੇ 'ਚ, 3 ਇਲਾਕੇ 'ਚ ਜਿੱਥੇ ਉਹਨਾਂ ਦਾ ਫੌਂ ਪੈਂਦਾ ਉਹ ਜਾਈ ਜਾਂਦੇ ਆ। ਤੇ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਰਾਜਾ ਵੜਿੰਗ ਦੀ ਜੇ ਧਮਕੀ ਆਪਾਂ ਜਾਂ ਕਹਿ ਲਓ ਕਿ ਚੇਤਾਵਨੀ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਦੇ ਮੱਦੇ ਨਜ਼ਰ ਹੀ ਆ। ਔਰ ਵੈਸੇ ਵੀ ਸਿੱਧੂ ਨੇ ਕਹਿੰਦੇ ਆ ਕਿ ਗਡਕਰੀ ਦੀ ਤਾਰੀਫ ਜੀ ਕੀਤੀ ਆ ਗੁੱਜੀ, ਤੇ ਉਧਰ ਵੀ ਕੋਈ ਮਾੜਾ ਮੋਟਾ ਇਸ਼ਾਰਾ ਹੋ ਸਕਦਾ ਕਿ ਸੰਕੇਤਕ ਤੌਰ ਤੇ ਦਿੱਤਾ ਹੋਵੇ ਉਹਨਾਂ ਨੇ ਆਪਣੀ ਪਾਰਟੀ ਨੂੰ ਕਿ ਭਾਈ ਮੇਰੇ ਵੱਲ ਵੀ ਵੇਖ ਲਓ, ਅਦਰਵਾਈਜ਼ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੰਮ ਜਿਹੜਾ ਉਹ ਖਰਾਬ ਹੋ ਜਾ ਸਕਦਾ। ਜੀ ਮਿੰਟੂ ਜੀ, ਗੱਲ ਕਰੀਏ ਕਿਸਾਨੀ ਦੀ। ਖੁਦਕੁਸ਼ੀਆਂ ਨਹੀਂ ਰੁਕ ਰਹੀਆਂ, ਆਰਥਿਕ ਸੱਟ ਦੇ ਝੰਬੇ ਕਿਸਾਨਾਂ ਨੇ ਫਿਰ ਖੁਦਕੁਸ਼ੀ ਕੀਤੀ ਹੈ। ਕਿਹੜੇ ਇਲਾਕੇ ਦੀ ਖਬਰ ਹੈ ਮਿੰਟੂ ਜੀ? ਦੇਖੋ, ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ 2 ਕਿਸਾਨਾਂ ਵੱਲੋਂ ਖੁਦਕੁਸ਼ੀ ਦੀ ਖਬਰ ਹੈ। ਇੱਕ ਤੇ ਮਾਈਸਰ ਖਾਨਾ ਤੇ ਦੂਸਰਾ ਕਿਸਾਨ ਜਿਹੜਾ ਉਹ ਮਾਨਸਾ ਖੁਰਦ ਦਾ ਰਹਿਣ ਵਾਲਾ ਸੀਗਾ। ਇੱਕ ਨੇ ਰੇਲ ਦੇ ਥੱਲੇ ਆ ਕੇ ਜੀਵਨ ਲੀਲਾ ਖਤਮ ਕਰ ਲਈ ਆ, ਤੇ ਦੂਸਰਾ ਜਿਹੜਾ ਕਿ 2 ਕਿੱਲਿਆਂ ਦਾ ਮਾਲਕ ਸੀਗਾ, ਉਹਨੇ ਫਾਹਾ ਲੈ ਕੇ ਆਪਣਾ ਜੀਵਨ ਜਿਹੜਾ ਉਹ ਸਮਾਪਤ ਕਰ ਲਿਆ। ਦੋਨਾਂ ਦੀ ਕਹਾਣੀ ਸੇਮ ਆ, ਕਹਾਣੀ ਇੱਕੋ ਹੀ ਆ ਕਿ ਕਣਕ ਦਾ ਝਾੜ ਕੱਟਿਆ, ਜਿਸ ਕਰਕੇ ਉਹ ਕਿਤੇ ਨਾ ਕਿਤੇ ਕਹਿ ਲਓ ਮਾਨਸਿਕ ਦਬਾਅ ਦੇ ਵਿੱਚ ਗਏ ਜਾਂ
ਮਾਨਸਿਕ ਤੌਰ ਤੇ ਟੁੱਟ ਗਏ ਤੇ ਉਸ ਤੋਂ ਬਾਅਦ ਫਿਰ ਮੌਤ ਨੂੰ ਗਲ ਨਾਲ ਲਾ ਲਿਆ। ਦੇਖੋ ਇਹ ਚੌਥੀ ਖੁਦਕੁਸ਼ੀ ਹੈ ਜਿੰਨੀ ਕੋ ਮੇਰੀ ਨੌਲੇਜ ਦੇ ਵਿੱਚ ਆ। ਇਹ ਚਾਰ ਖੁਦਕੁਸ਼ੀਆਂ ਹੋ ਗਈਆਂ ਟੋਟਲ 3 ਦਿਨ ਦੇ ਵਿੱਚ। 3 ਦਿਨ ਦੇ ਵਿੱਚ 4 ਖੁਦਕੁਸ਼ੀਆਂ ਹੋ ਗਈਆਂ ਮਾਲਵੇ ਦੇ ਵਿੱਚ, ਜਿਹੜੀਆਂ ਕਿ ਕਣਕ ਦੇ ਝਾੜ ਨਾਲ ਜੁੜੀਆਂ। ਮੈਂ ਤੁਹਾਨੂੰ ਕਹਿ ਕੇ ਆਇਆ ਪਿਛਾਂ ਜਾਂ ਕਹਿ ਕੇ ਹਟਿਆ ਵਾਂ ਕਿ ਦੇਖੋ ਜਦੋਂ ਇਸ ਤਰ੍ਹਾਂ ਦਾ ਹੁੰਦਾ ਨਾ, ਬੜਾ ਸਿੰਪਲ ਫੰਡਾ ਹੈ। ਜਦੋਂ ਕਿਸਾਨ ਕਣਕ ਬੀਜਦਾ ਹੈ, ਫਰਜ਼ ਕਰੋ ਕਿਸੇ ਨੇ 5 ਕਿੱਲੇ ਠੇਕੇ ਤੇ ਲੈ ਕੇ ਬੀਜੀ ਆ, ਤਾਂ ਉਹ ਇੱਕ ਕੈਲਕੂਲੇਸ਼ਨ ਕਰਦਾ ਹੈ ਕਿ ਮੇਰੀ ਕਣਕ 60 ਮਣ ਕਿੱਲੇ ਦੀ ਯਾਨੀ 300 ਮਣ ਨਿਕਲ ਆਏ ਜਾਂ 250 ਮਣ ਨਿਕਲ ਆਏਗੀ, ਤਾਂ ਉਸ ਹਿਸਾਬ ਨਾਲ ਉਹ ਇਨਵੈਸਟਮੈਂਟ ਵੀ ਕਰਦਾ ਹੈ, ਚੁੱਕ ਕੇ ਆਪਣਾ ਬੁੱਤਾ ਵੀ ਸਾਰਦਾ ਹੈ। ਇੰਨੇ ਕੁ ਮੇਰੇ ਜਿਹੜੇ ਆ ਖਰਚ ਹੋ ਜਾਣਗੇ, ਇੰਨੇ ਕੁ ਬਚ ਜਾਣਗੇ, ਇੰਨੇ ਕੁ ਗਾਂ ਦੇ ਕੇ ਠੇਕਾ ਹਿੱਸਾ, ਤੇ ਇੰਨੀ ਕੁ ਅਗਲੀ ਫਸਲ ਬਚ ਜਾਏਗੀ। ਸੋ ਉਹਦਾ ਸਾਰਾ ਬਜਟ ਜਿਹੜਾ ਉਹ ਇਸ ਤਰ੍ਹਾਂ ਕੋਟਿਆਂ ਤੇ ਗਿਣਿਆ ਹੁੰਦਾ। ਤਾਂ ਜਦੋਂ ਕੋਈ ਕੁਦਰਤੀ ਮਾਰ ਪੈ ਜਾਂਦੀ ਆ ਜਾਂ ਕੋਈ ਭਾਅ ਮੰਦਾ ਹੋ ਜਾਂਦਾ ਹੈ, ਤਾਂ ਫਿਰ ਜਿਹੜਾ ਉਹ ਲਿਆ ਦਿੱਤਾ ਹੁੰਦਾ ਹੈ ਉਹ ਫਸ ਜਾਂਦਾ। ਤਾਂ ਉਹਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਰਥ ਚੱਕਰ ਹੈ, ਜਿਹੜਾ ਉਹਦਾ ਇਕਨੋਮੀ ਦਾ ਚੱਕਰ ਹੈ, ਸਾਈਕਲ ਹੈ, ਉਹ ਹੀ ਘੁੰਮਣਾ ਜਿਹੜਾ ਹੈ ਉਹ ਟੇਢਾ ਹੋ ਜਾਂਦਾ ਹੈ। ਤਾਂ ਫਿਰ ਕਹਾਣੀ ਜਿਹੜੀ ਹੈ ਫਸ ਜਾਂਦੀ ਹੈ। ਹੁਣ ਖੁਦਕੁਸ਼ੀਆਂ ਦਾ ਮਾਮਲਾ ਜਿਹੜਾ ਉਹ ਕੁਛ ਇਸ ਤਰ੍ਹਾਂ ਵੀ ਦੇਖਿਆ ਜਾਂਦਾ ਆ, ਆਪੋ ਆਪਣੀ ਸੋਚ ਹੁੰਦੀ ਹੈ। ਕੋਈ ਬੁਜ਼ਦਿਲ ਕਹਿੰਦਾ, ਹਾਲਾਂਕਿ ਮੈਂ ਖੁਦਕੁਸ਼ੀ ਨੂੰ ਕੋਈ ਸਮੱਸਿਆ ਦਾ ਹੱਲ ਨਹੀਂ ਗਿਣਦਾ, ਪਰ ਹੁੰਦਾ ਕੀ ਹੈ ਕਿ ਜਦੋਂ ਇਹ ਸੱਟ ਵੱਜਦੀ ਹੈ ਕਿ ਹੁਣ ਕਿੱਥੋਂ ਦੇਵਾਂਗੇ, ਦੇਣ ਵਾਲੇ ਤੇ ਮੰਗਣਗੇ, ਤਾਂ ਉਦੋਂ ਫਿਰ ਬੇਇੱਜ਼ਤੀ ਤੋਂ ਡਰਦੇ ਕੁਝ ਲੋਕ, ਨਮੋਸ਼ੀ ਤੋਂ ਡਰਦੇ ਆਪਣੇ ਆਪ ਨੂੰ ਜੋੜ ਨਹੀਂ ਪਾਉਂਦੇ, ਉਹ ਟੁੱਟ ਜਾਂਦੇ ਅਤੇ ਇਸ ਤਰ੍ਹਾਂ ਦੇ ਕਦਮ ਚੁੱਕ ਲੈਂਦੇ ਆ। ਤਾਂ ਹੁਣ ਅੱਗੇ ਆਉਣਾ ਚਾਹੀਦਾ ਸਰਕਾਰ ਨੂੰ, ਜਾਂ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਆ, ਘੱਟੋ ਘੱਟ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ। ਕਿਸਾਨ ਜਥੇਬੰਦੀਆਂ ਕੱਲੀਆਂ ਨਾਅਰੇਬਾਜ਼ੀ ਲਈ ਨਹੀਂ ਹੁੰਦੀਆਂ, ਕੱਲੀਆਂ ਮੋਰਚਿਆਂ ਵਾਸਤੇ ਨਹੀਂ ਹੁੰਦੀਆਂ, ਉਹ ਆਪਣੇ ਨਾਲ ਦੇ ਤਬਕੇ ਨੂੰ, ਵਰਗ ਨੂੰ, ਆਪਣੀ ਜਮਾਤ ਨੂੰ ਮਾਨਸਿਕ ਤੌਰ ਤੇ ਵੀ ਮਜ਼ਬੂਤ ਕਰਦੀਆਂ ਨੇ, ਲੜਨ ਵਾਸਤੇ ਪ੍ਰੇਰਦੀਆਂ ਨੇ, ਸਰਕਾਰਾਂ ਨੂੰ ਦਬਾਅ ਲਿਆਉਂਦੀਆਂ ਨੇ ਕਿ ਜੋ ਇਹ ਸਮੱਸਿਆ ਬਣੀ ਖਲੋਤੀ ਆ, ਇਸ ਸਮੱਸਿਆ ਦੇ ਨਿਵਾਰਨ ਵਾਸਤੇ ਕੁਝ ਕਦਮ ਚੁੱਕੇ ਜਾ। ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਸਮਾਜਿਕ ਪੱਖ ਤੋਂ ਸੋਚ ਕੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ, ਕਿਉਂਕਿ ਹਰੇਕ ਕਿਸਾਨ ਦਾ ਕੋਈ ਨਾ ਕੋਈ ਆਗੂ ਹੁੰਦਾ, ਕੋਈ ਨਾ ਕੋਈ ਆਈਡੀਆ ਹੁੰਦਾ, ਤਾਂ ਸਾਰਿਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਠੀਕ ਆ, ਬਹੁਤ ਵੱਡੀ ਸੱਟ ਵੱਜੀ ਆ, ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ, ਉਹ ਸਾਰਿਆਂ ਦਾ ਹੋਇਆ। ਹੁਣ ਆੜਤੀਆ ਜਿਹੜਾ, ਆੜਤੀਏ ਦਾ ਵੀ ਉਤਪਾਦਨ ਘਟ ਗਿਆ ਤਾਂ ਉਹਦਾ ਕਮਿਸ਼ਨ ਮਰੇਗਾ, ਜੇ ਮਜ਼ਦੂਰ ਹੈ ਮਜ਼ਦੂਰ ਦਾ ਵੀ ਗਿਆ, ਸਾਰਿਆਂ ਨੂੰ ਨੁਕਸਾਨ ਹੋ ਰਿਹਾ ਹੈ। ਪਰ ਗੱਲ ਇਹ ਆ ਕਿ ਆੜਤੀਏ ਨੂੰ ਵੀ ਹੁਣ ਗਾਹ ਜਿਹੜੇ ਘਰ ਲੱਗੇ ਆ ਉਹਨਾਂ ਨੂੰ ਦੇਣਾ ਪਵੇਗਾ। ਸਾਰੇ ਕਿਤੇ ਨਾ ਕਿਤੇ ਨੁਕਸਾਨ ਦੇ ਵਿੱਚ ਹੈ, ਤਾਂ ਸਾਰਿਆਂ ਨੂੰ ਹੁਣ ਰਲ ਮਿਲ ਕੇ ਭਾਈ ਤੁਰਨਾ ਪਵੇਗਾ, ਕਿ ਤੁਰਨਾ ਪਵੇਗਾ। ਨੁਕਸਾਨ ਜ਼ਰੂਰ ਹੋਇਆ 4-5 ਜ਼ਿਲ੍ਹਿਆਂ ਦੇ ਵਿੱਚ, ਮਾਨਸਾ, ਬਠਿੰਡਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਵਧੇਰੇ ਆ, ਪਰ ਫਿਰ ਵੀ ਨੁਕਸਾਨ ਹੁੰਦੇ ਆ। ਨੁਕਸਾਨ ਤੋਂ ਬਾਅਦ ਨਫੇ ਆਉਣ ਦੀ ਵੀ ਸੰਭਾਵਨਾ ਹੁੰਦੀ ਹੈ, ਉਹ ਤਦ ਹੀ ਹੈ ਜੇ ਜ਼ਿੰਦਗੀ ਹੈ, ਤਾਂ ਜ਼ਿੰਦਗੀ ਨਫੇ ਨੁਕਸਾਨ ਦਾ ਹੀ ਖੇਡ ਹੈ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਪ੍ਰੇਰਨਾ ਦੇਣੀ ਚਾਹੀਦੀ ਹੈ, ਔਰ ਸਰਕਾਰ ਨੂੰ ਕੁਝ ਹਦਾਇਤਾਂ ਦੇਣੀਆਂ ਚਾਹੀਦੀਆਂ। ਇਹਨਾਂ ਦੇ ਮਗਰ ਪੁਲਿਸ ਨਹੀਂ ਲਾਉਣੀ ਚਾਹੀਦੀ, ਸਗੋਂ ਜਿਹੜੀ ਪੁਲਿਸ ਲੱਗੀ ਹੈ ਉਹਨਾਂ ਨੂੰ ਮਗਰੋਂ ਆਵਾਜ਼ ਮਾਰਨੀ ਚਾਹੀਦੀ ਹੈ ਕਿ ਇਸ ਵਾਰ ਭਾਈ ਇਹਨਾਂ ਦਾ ਨੁਕਸਾਨ ਹੋ ਗਿਆ, ਥੋੜੀ ਬਹੁਤੀ ਰਾਇਤ ਦਿਓ, ਔਰ ਇਹ ਕਦਮ ਜਲਦੀ ਚੁੱਕਣੇ ਚਾਹੀਦੇ ਆ। ਅੱਗੇ ਵੀ ਅਸੀਂ ਵੇਖਿਆ ਸੀਗਾ ਕਿ ਇਹਨਾਂ ਨੇ ਗੁਲਾਬੀ ਸੁੰਡੀ ਦੇ ਮੁਆਵਜ਼ੇ ਦੇ ਮਾਮਲੇ ਦੇ ਵਿੱਚ ਢਿੱਲ ਕੀਤੀ ਸੀ, ਤੇ ਉਦੋਂ ਵੀ 10-12 ਖੁਦਕੁਸ਼ੀਆਂ ਹੋ ਗਈਆਂ ਸਨ, ਤੇ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਉਹ ਮੁਆਵਜ਼ਾ ਵੰਡਿਆ ਵੀ, ਉਹਦੇ ਤੇ ਰਾਜਨੀਤੀ ਵੀ ਕੀਤੀ, ਫੋਟੋ ਸੈਸ਼ਨ ਵੀ ਹੋਏ, ਸਾਰਾ ਕੁਝ ਹੋਇਆ, ਪਰ ਬੰਦੇ ਮਰਵਾ ਕੇ ਹੋਇਆ। ਹਾਂਜੀ, ਬਿਲਕੁਲ। ਮਿੰਟੂ ਜੀ, ਰਾਹੁਲ ਗਾਂਧੀ ਐਕਟਿਵ ਹੋਏ ਨੇ, ਉਹ ਕਹਿੰਦੇ ਨਫ਼ਰਤ ਦੇ ਬਲਡੋਜ਼ਰ ਰੋਕੋ ਤੇ ਕੋਲੇ ਵੱਲ ਧਿਆਨ ਦਿਓ, ਕੋਲਾ ਰਹਿ ਗਿਆ 8 ਦਿਨਾਂ ਦਾ। ਜੀ। ਦੇਖੋ ਗੱਲ ਕੀ ਆ ਕਿ ਜਿਹੜਾ ਕੋਲਾ ਆ ਉਹਦੇ ਤੇ ਆਪਾਂ ਅੱਗੇ ਬਥੇਰੀ ਵਾਰੀ ਗੱਲ ਕੀਤੀ ਆ। ਅਸਲ ਦੇ ਵਿੱਚ ਕੀ ਆ ਕਿ ਠੀਕ ਆ, ਰਾਹੁਲ ਗਾਂਧੀ ਕੋਈ ਕਹਿ ਲਈਏ ਕਿ ਬੜਾ ਅਜੇਤੂ ਲੀਡਰ ਤੇ ਹੈ ਨਹੀਂਗਾ, ਹਾਰਨ ਵਾਲਾ ਲੀਡਰ ਸਮਝਿਆ ਜਾਂਦਾ, ਪਰ ਕਈ ਵਾਰੀ ਉਹ ਅਗਾਊ ਚੇਤਾਵਨੀ ਦੇ ਦਿੰਦਾ ਆ, ਤੇ ਇਤਫਾਕ ਕਹਿ ਲਓ ਜਾਂ ਹੁਣ ਉਹਦੀ ਮੈਚਿਓਰਿਟੀ ਦਾ ਨਿਚੋੜ ਕਹਿ ਲਓ, ਉਹਦੇ ਵਿਜ਼ਨ ਦਾ ਇਹ ਸਟੀਕਤਾ ਵਾਲਾ ਪੱਖ ਕਹਿ ਲਓ, ਕਿ ਉਹ ਗੱਲ ਸਹੀ ਹੋ ਜਾਂਦੀ ਆ ਕਈ ਪੱਖ ਤੋਂ। ਹੁਣ ਇਹ ਕਹਿ ਰਿਹਾ ਕਿ 8-10 ਦਿਨ ਦਾ ਤੁਹਾਡੇ ਕੋਲ ਕੋਲਡ ਸਟਾਕ ਹੈ, ਤਾਂ ਤੁਸੀਂ ਸੰਭਲ ਜਾਓ, ਤੁਸੀਂ ਦੂਜੇ ਪਾਸੇ ਨਾ ਤੁਰੇ ਫਿਰੋ, ਨਫ਼ਰਤ ਦੇ ਬਲਡੋਜ਼ਰ ਨਾ ਚਲਾਓ।
ਤਾਂ ਹੁਣ ਕਹਿਣ ਦਾ ਮਤਲਬ ਇਹੋ ਆ, ਜੋ ਗੱਲ ਕਹੀ ਜਾ ਰਹੀ ਹੈ ਉਹਨਾਂ ਵੱਲੋਂ, ਕਿ ਬਾਈ ਇਸ ਪਾਸੇ ਤਵੱਜੋ ਦਿਓ, ਨਫ਼ਰਤੀ ਖੇਡ, ਫਿਰਕੂ ਖੇਡ ਇੱਕ ਵਾਰੀ ਜਿਹੜੀ ਆ ਉਹ ਰੋਕੋ, ਉਹ ਤਾਂ ਰੁਕਣੀ ਚਾਹੀਦੀ ਆ। ਤਾਂ ਮੇਰਾ ਦੇਖੋ ਗੱਲ ਕੀ ਹੈ ਕਿ ਕੋਲੇ ਵਾਲਾ ਜਿਹੜਾ ਮਸਲਾ ਹੈ ਨਾ, ਉਹ ਬੜਾ ਜਿੱਦਾਂ ਕਹਿ ਲਈਏ ਕਿ ਕੋਈ ਗੁੰਝਲ ਵਾਲਾ ਮਸਲਾ ਨਹੀਂ ਸੀਗਾ। ਹੁਣ 20 ਸੀਗਾ ਔਰ ਉਸ ਤੋਂ ਬਾਅਦ 21 ਸੀਗਾ, ਉਸ ਤੋਂ ਬਾਅਦ 22 ਆਇਆ। ਸਭਨਾਂ ਨੂੰ ਪਤਾ ਇਸੇ ਤਰ੍ਹਾਂ ਹੀ ਚੱਲਦੀ ਹੈ ਦੁਨੀਆ। ਪਰ ਸਾਡੇ ਵਿੱਚ, ਸਾਡੇ ਸਮਾਜ ਦੇ ਵਿੱਚ, ਮੁਆਸ਼ਰੇ ਦੇ ਵਿੱਚ ਅਸੀਂ 21ਵੀਂ ਸਦੀ ਚ ਗਏ ਆ, ਪਰ ਸੋਚ ਕਈ ਵਾਰ ਸਾਡੀ ਪਿਛਲੀ ਸਦੀ ਵਾਲੀ ਜਿਹੜੀ ਉਹ ਇੱਕ ਪ੍ਰੋਬਲਮ ਖੜੀ ਕਰਦੀ ਹੈ ਰਿਸ਼ਤਿਆਂ ਦੇ ਵਿੱਚ ਵੀ, ਤੇ ਉਹ ਜੋ ਸਾਡਾ ਪ੍ਰੋਫੈਸ਼ਨਲਿਜ਼ਮ ਹੈ ਕਈ ਵਾਰ ਉਹਦੇ ਵਿੱਚ ਵੀ, ਤੇ ਕਈ ਵਾਰ ਅੜ ਜਾਂਦੇ ਆ ਆਪਾਂ ਜੇ ਦੇਖੀਏ ਤਾਂ ਰਾਜਨੀਤਿਕ ਪੱਖ ਤੋਂ ਵੀ। ਖੈਰ ਚਲੋ ਉਸ ਚੀਜ਼ ਨੂੰ ਛੱਡ ਦਿਓ ਕਿ ਬਾਈ 2021 ਜਿਹੜਾ ਸੀਗਾ ਉਹ ਵਰਾ ਸੀਗਾ ਕੋਵਿਡ ਦਾ। ਉਹਦੇ ਵਿੱਚ ਫਸਟ ਵੇਵ ਹੈ ਜੀ, ਸੈਕੰਡ ਵੇਵ ਹੈ ਜੀ, ਥਰਡ ਵੇਵ ਹੈ ਜੀ, ਫਲਾਣ ਢਮਕਾ ਹੋ ਗਿਆ, ਮੌਤਾਂ ਹੋਈਆਂ, ਉਹਦੇ ਨਾਲ ਨੁਕਸਾਨ ਹੋਇਆ, ਉਦਯੋਗਿਕ ਇਕਾਈਆਂ ਠੱਪ ਰਹੀਆਂ, ਜੋ ਆਵਾਜਾਈ ਦੇ ਸਾਧਨ ਸੀਗੇ ਉਹ ਠੱਪ ਰਹੇ। ਉਹਦੇ ਨਾਲ ਕੀ ਸੀਗਾ ਕਿ ਤੇਲ ਜਾਂ ਕੋਲਾ ਜਿਹੜਾ ਉਹ ਬਹੁਤ ਘੱਟ ਮੱਚੇ। ਹੁਣ ਤੁਹਾਨੂੰ ਪਤਾ ਸੀਗਾ ਕਿ 2 ਸਾਲ ਇਸ ਤਰ੍ਹਾਂ ਦੀਆਂ ਜੇ ਗਤੀਵਿਧੀਆਂ ਪ੍ਰਭਾਵਿਤ ਰਹਿੰਦੀਆਂ, ਤਾਂ ਜਦੋਂ ਵੀ ਛੋਟ ਮਿਲੇਗੀ, ਜਦੋਂ ਵੀ ਸਥਿਤੀ ਥੋੜੀ ਜੀ ਨਾਰਮਲ ਹੋਏਗੀ, ਉਹਨੂੰ ਨਾਰਮਲਾਈਜ਼ ਕੀਤਾ ਜਾਏਗਾ, ਤਾਂ ਫਿਰ ਉਸ ਸੂਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਕੇਦਮ ਖਪਤ ਵਧੇ। ਤਾਂ ਤੁਸੀਂ ਉਹ 2 ਸਾਲ ਆਪਦਾ ਮਤਲਬ ਕਿ ਰਾਜਨੀਤੀ ਵਾਲਾ ਢਮਢਮਾ ਦੇਖਦੇ ਰਹੇ, ਤੁਸੀਂ ਇਸ ਪਾਸੇ ਸੋਚਿਆ ਹੀ ਨਹੀਂ, ਵਿਚਾਰਿਆ ਨਹੀਂ। ਅੱਜ ਕੋਲੇ ਦੀ ਮੰਗ ਸਾਡੀ 38 ਸਾਲ ਦੇ ਸਮੇਂ ਦੀ ਹਾਈਐਸਟ ਆ। ਸਭ ਤੋਂ ਵੱਡੀ ਗੱਲ ਆ, ਜੇ ਆਪਾਂ ਦੇਖੀਏ ਤਾਂ ਸੌਰੀ ਬਿਜਲੀ ਦੀ ਜਿਹੜੀ ਖਪਤ ਹੈ 38 ਸਾਲ ਦੀ ਹਾਈਐਸਟ ਆ, ਤੇ ਜਿਹੜੀ ਕੋਲੇ ਦੀ ਸਪਲਾਈ ਆ ਉਹ ਪਿਛਲੇ 10 ਸਾਲ ਦੀ ਲੋਐਸਟ ਆ। ਤਾਂ ਹੁਣ ਜਦੋਂ ਸੰਕਟ ਆ ਗਿਆ, ਅਮਿਤ ਸ਼ਾਹ ਵੀ ਮੀਟਿੰਗਾਂ ਕਰ ਰਿਹਾ। ਅਮਿਤ ਸ਼ਾਹ ਦੀ ਮੀਟਿੰਗ ਕੋਈ ਸਧਾਰਨ ਪਰਿਸਥਿਤੀਆਂ ਚ ਤੇ ਆਪਾਂ ਸਮਝ ਸਕਦੇ ਕਿ ਹੋਈ ਨਹੀਂ ਹੈ ਜੀ। ਉਹ ਜੇ ਕੋਲਾ ਮੰਤਰੀ ਨਾਲ ਮੀਟਿੰਗ ਕਰ ਰਿਹਾ ਹੈ ਜਾਂ ਬਿਜਲੀ ਮੰਤਰੀ ਨਾਲ ਮੀਟਿੰਗ ਕਰ ਰਿਹਾ ਹੈ, ਇਹਦਾ ਮਤਲਬ ਇਹ ਹੈ ਕਿ ਆਉਣ ਵਾਲੀ ਪਰਿਸਥਿਤੀ ਭਿਆਨਕ ਆ। ਤਾਂ 12 ਸਟੇਟਾਂ ਦੇ ਵਿੱਚ ਤਾਂ ਬਹੁਤ ਜ਼ਬਰਦਸਤ ਬਿਜਲੀ ਸੰਕਟ ਆਉਣ ਦਾ ਖਦਸ਼ਾ ਹੈ, ਔਰ ਉਹਨਾਂ 12 ਸਟੇਟਾਂ ਦੇ ਵਿੱਚੋਂ ਟੌਪ ਤੇ ਪੰਜਾਬ ਆ, ਜਿਹਦੇ ਬਾਰੇ ਮੈਂ 2 ਸਾਲ ਤੋਂ ਕਹਿ ਰਿਹਾ ਕਿ ਤੁਹਾਡਾ ਸੰਕਟ ਐਸਾ ਹੋਏਗਾ ਕਿ ਤੁਹਾਡੀ ਐਸੀ ਕੀ ਤੈਸੀ ਹੋ ਜਾਏਗੀ ਜੋ ਆ ਤੁਸੀਂ ਲੋਲੀਪੌਪ ਵੰਡਦੇ ਫਿਰਦੇ। ਬਿਲਕੁਲ ਬਿਲਕੁਲ। ਅੱਛਾ ਮਿੰਟੂ ਜੀ, ਅਦਾਲਤ ਨੇ ਜਿਹੜੇ ਪੀਲੇ ਪੰਜੇ ਦੀ ਬ੍ਰੇਕ ਖਿੱਚੀ ਆ, ਉਹੀ ਹੈ ਜਿਹੜਾ ਨਜਾਇਜ਼ ਉਸਾਰੀਆਂ ਕਹਿ ਕੇ ਤੇ ਕਈ ਮਕਾਨਾਂ ਨੂੰ ਵੀ ਢਾਹ ਰਿਹਾ? ਨਹੀਂ ਦੇਖੋ, ਗੱਲ ਇਹ ਹੈ ਕਿ ਇਹ ਬਲਡੋਜ਼ਰ ਸਿਸਟਮ ਹੈ ਜਿਹੜਾ, ਉਹ ਕਿਸੇ ਇੱਕ ਥਾਂ ਤੇ ਨਹੀਂ ਚੱਲ ਰਿਹਾ। ਇਹ ਇੱਕ ਐਸੀ ਪ੍ਰਕਿਰਿਆ ਬਣ ਗਿਆ, ਇਹ ਇੱਕ ਐਸੀ ਕਾਰਵਾਈ ਬਣ ਗਿਆ ਜਿਹੜਾ ਇੱਕ ਖਾਸ ਭਾਈਚਾਰੇ, ਖਾਸ ਤੌਰ ਤੇ ਜੇ ਕਹ ਲਈਏ ਕਿ ਮੁਸਲਿਮ ਭਾਈਚਾਰੇ ਦੇ ਖਿਲਾਫ ਬਹੁਤ ਤੇਜ਼ੀ ਨਾਲ ਵਰਤਿਆ ਜਾ ਰਿਹਾ। ਔਰ ਦਿੱਲੀ ਹਿੰਸਾ ਜਿਹੜੀ ਹੋਈ ਸੀਗੀ, ਉਸ ਤੋਂ ਬਾਅਦ ਅਸੀਂ ਵੇਖਿਆ ਸੀਗਾ ਕਿ ਯੂਪੀ ਚ ਚੱਲਿਆ, ਯੂਪੀ ਚੋਂ ਸਟਾਰਟ ਹੋਇਆ, ਫਿਰ ਐਮਪੀ ਚ ਚੱਲਿਆ, ਉਸ ਤੋਂ ਬਾਅਦ ਹੁਣ ਦਿੱਲੀ ਚ ਆ ਪਹੁੰਚਿਆ ਵਾ। ਤਾਂ ਹੋਇਆ ਕੀ ਆ ਕਿ ਜਹਾਂਗੀਰਪੁਰੀ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਕੁਝ ਘਰਾਂ ਨੂੰ ਬੁਲਡੋਜ਼ ਕਰਨ ਦਾ ਯਤਨ ਕੀਤਾ। ਸੁਪਰੀਮ ਕੋਰਟ ਦੇ ਵਿੱਚ ਤੁਰੰਤ ਲੋਕ ਪਹੁੰਚੇ ਕਿ ਤਾਂ ਬਹੁਤ ਗਰੀਬ ਮਾਰ ਹੋਣ ਡਈ ਆ, ਉਹਨਾਂ ਨੇ ਸਟੇ ਕਰ ਦਿੱਤਾ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ। ਐਮਸੀਡੀ ਨੂੰ ਜਾਂ ਦਿੱਲੀ ਪੁਲਿਸ ਨੂੰ, ਇਹਨਾਂ ਨੂੰ ਸਾਰਿਆਂ ਨੂੰ ਤੁਰੰਤ ਹੁਕਮ ਦੇ ਦਿੱਤਾ। ਸੁਪਰੀਮ ਕੋਰਟ ਦਾ ਹੁਕਮ ਸੀਗਾ ਕਿ ਇਹਨੂੰ ਬਲਡੋਜ਼ਰ ਵਾਲੀ ਕਾਰਵਾਈ ਨੂੰ ਰੋਕੋ। ਹੋਇਆ ਕੀ ਆ, ਰਿਪੋਰਟਾਂ ਕਹਿੰਦੀਆਂ ਕਿ ਹੁਕਮਾਂ ਤੋਂ ਬਾਅਦ ਵੀ ਉੱਥੇ ਕਾਰਵਾਈ ਕੀਤੀ ਗਈ ਆ, ਮਾਮਲਾ ਜੋੜਿਆ ਜਾਂਦਾ ਨਜਾਇਜ਼ ਉਸਾਰੀਆਂ ਦੇ ਨਾਲ। ਹੁਣ ਪੁਲਿਸ ਕਹਿੰਦੀ ਕਿ ਦੇਖੋ ਜੀ, ਅਸੀਂ ਥੋੜੀ ਉੱਥੇ ਢਵਾਉਣ ਆਏ ਸੀਗੇ, ਉੱਥੇ ਜਿਹੜੀਆਂ ਨਜਾਇਜ਼ ਉਸਾਰੀਆਂ ਨੇ ਅਸੀਂ ਉਹ ਢਾਉਣ ਆਏ ਆ। ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੰਡੀਆ ਪੁੱਠਾ ਕਿਉਂ ਚੱਲਦਾ ਹੈ? ਜਦੋਂ ਨਜਾਇਜ਼ ਉਸਾਰੀਆਂ ਹੋ ਰਹੀਆਂ ਹੁੰਦੀਆਂ ਉਦੋਂ ਤੁਸੀਂ ਸੁੱਤੇ ਹੁੰਦੇ ਆ, ਉਦੋਂ ਹੀ ਅਗਲੇ ਨੂੰ ਰੋਕਦੇ ਹੋ ਕਿ ਭਾਈ ਇਨਵੈਸਟ ਨਾ ਕਰੀ, ਅਸੀਂ ਢਾਹ ਸੁੱਟਾਂਗੇ। ਜੋ ਵੀ ਤੂੰ ਇਨਵੈਸਟ ਕਰੇਗਾ ਮੁੜ ਕੇ ਤੇਰਾ ਮਿੱਟੀ ਹੋ ਜਾਣਾ ਆ। ਆਪਦਾ ਦੇਖ ਲਾ, ਆਪਦਾ ਸਮਝ ਲਾ। ਇਹਨਾਂ ਨੇ ਕੀ ਕੀਤਾ ਵਾ ਕਿ ਉਸ ਨਜਾਇਜ਼ ਕਾਰਵਾਈ ਦੀ ਆੜ ਦੇ ਵਿੱਚ ਪੁਲਿਸ, ਕਿਉਂਕਿ ਪੁਲਿਸ ਬਲਡੋਜ਼ਰ ਨਹੀਂ ਚਲਾ ਸਕਦੀ ਸਿੱਧੇ ਤੌਰ ਤੇ ਕਿਸੇ ਦੇ ਘਰ ਤੇ ਜਦ ਤੱਕ ਕੋਈ ਆਰਡਰ ਨਹੀਂ ਹੁੰਦਾ। ਇਹ ਆਰਡਰ ਹੁੰਦੇ ਆ ਪ੍ਰਸ਼ਾਸਕੀ ਪੱਧਰ ਤੇ ਜਾਂ ਅਦਾਲਤੀ ਪੱਧਰ ਤੇ, ਤੇ ਦੂਸਰਾ ਕੋਈ ਬਲਡੋਜ਼ਰ ਏਦਾਂ ਨਹੀਂ ਚੱਲਦਾ। ਤੋਂ ਕਹਿਣ ਦਾ ਮਤਲਬ ਇਹ ਆ
कि जो रिपोर्टां ने, और रिपोर्टां ऐ नहीं है कि सारियां खिलरियां ही फिरदियां, कुछ चुनिंदा ਜਿਹੜੀਆਂ ਗਰਾਊਂਡ ਦੀਆਂ ਰਿਪੋਰਟਾਂ ਨੇ, ਉਹ ਇਹ ਕਹਿੰਦੀਆਂ ਕਿ ਸੁਪਰੀਮ ਕੋਰਟ ਦੇ ਹੁਕਮ ਦਾ ਉਲੰਘਣ ਹੋਇਆ ਵਾ। ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਵੀ ਬਲਡੋਜ਼ਰ ਚਲਾਇਆ ਗਿਆ। ਔਰ ਮਾਫ ਕਰਨਾ, ਉਹਨਾਂ ਦੀ ਜੋ ਤਸਵੀਰ ਹੈ, ਜਿਹੜੇ ਇਸ ਬਲਡੋਜ਼ਰ ਦੀ ਮਾਰ ਹੇਠ ਆਏ ਆ, ਉਹਨਾਂ ਦੀ ਤਸਵੀਰ ਇਉਂ ਹੈ ਕਿ ਇੱਕ ਗਰੀਬ ਦੀ ਦੁਕਾਨ ਛੋਟੀ ਜਿਹੀ ਜਿਹੜੀ ਹੋਏਗੀ ਉਹ ਟੁੱਟ ਗਈ ਹੈ, ਸਮਾਨ ਖਿੰਡਿਆ ਪਿਆ, ਕੁਝ ਕੁ ਸਿੱਕੇ ਪਏ ਨੇ ਤੇ ਇੱਕ ਬੱਚਾ ਉਹਦਾ ਉਸ ਸਿੱਕਿਆਂ ਨੂੰ ਚੁਣ ਰਿਹਾ ਹੈ। ਜੀ ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਦਾ ਮੰਜ਼ਰ ਹੋਵੇਗਾ, ਕਿਸ ਤਰ੍ਹਾਂ ਦੇ ਮੰਜ਼ਰਾਤ ਵੇਖਣ ਨੂੰ ਅੱਜ ਕੱਲ ਮਿਲਦੇ ਪਏ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਉਸਾਰੀਆਂ ਜਾਂ ਕਹਿ ਲਓ ਕਿ ਛੋਟੀਆਂ ਛੋਟੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੇ ਤਹਿਸ ਨਹਿਸ ਕਰ ਦਿੱਤੀਆਂ। ਪਰ ਪਿਛਲੇ ਦਿਨ ਹੀ ਇਸੇ ਤਰ੍ਹਾਂ ਹੋਇਆ ਸੀ ਇੱਕ ਜ਼ਿਲ੍ਹੇ ਦੇ ਵਿੱਚ। ਅੱਛਾ, ਉੱਥੇ ਇੱਕ ਆਰਟੀਆਈ ਪਾਈ ਗਈ ਕਿ ਭਾਈ ਤੁਸੀਂ ਕਿਹਦੇ ਹੁਕਮਾਂ ਦੇ ਨਾਲ ਇਹ ਸਾਰਾ ਕੁਝ ਚਲਾਇਆ। ਡੀਐਮ ਨੂੰ ਪੁੱਛਿਆ ਗਿਆ, ਡੀਐਮ ਨੇ ਕਿਹਾ ਕਿ ਮੇਰੇ ਤੋਂ ਇਹ ਆਰਡਰ ਜਿਹੜਾ ਲਿਆ ਗਿਆ ਸੀ, ਉਹ ਲਿਆ ਗਿਆ ਸੀਗਾ ਕਿ ਨਜਾਇਜ਼ ਉਸਾਰੀਆਂ ਢਾਉਣੀਆਂ ਨੇ, ਜਦਕਿ ਢਾਹ ਦਿੱਤੇ ਗਏ ਉਹਨਾਂ ਲੋਕਾਂ ਦੇ ਘਰ ਜਿਨ੍ਹਾਂ ਤੇ ਪਥਰਾਓ ਦਾ ਪਰਚਾ ਹੋਇਆ ਸੀ। ਹੁਣ ਦੇਖੋ, ਪਥਰਾਓ ਦਾ ਪਰਚਾ ਜਿਹੜਾ ਉਹ ਕਿਸੇ ਤੇ ਵੀ ਹੋ ਸਕਦਾ ਹੈ, ਕਿਸੇ ਤੇ ਵੀ ਪੁਲਿਸ ਕਰ ਸਕਦੀ ਝੂਠਾ ਸੱਚਾ। ਤਾਂ ਕੋਰਟ ਨੇ ਕੋਈ ਨਿਰਣਾ ਕਰਨਾ ਹੈ ਨਾ ਕਿ ਇਹ ਬੰਦਾ ਵਾਕਿਆ ਦੋਸ਼ੀ ਹੈ। ਆਪਣੇ ਪੱਧਰ ਤੇ ਡੀਐਮ ਕਿਵੇਂ ਕਹਿ ਸਕਦਾ ਹੈ, ਆਪਣੇ ਪੱਧਰ ਤੇ ਜੋ ਪੁਲਿਸ ਹੈ ਉਹ ਕਿਵੇਂ ਕਰ ਸਕਦੀ ਹੈ, ਜਾਂ ਲੀਡਰ ਕਿਵੇਂ ਤੈਅ ਕਰ ਸਕਦਾ ਕਿ ਇਹੀ ਪੱਥਰਬਾਜ਼ੀ ਦਾ ਦੋਸ਼ੀ ਹੈ। ਸੋ ਇਹ ਜੋ ਚੱਲਦਾ ਪਿਆ, ਮਿੱਥ ਕੇ ਚੱਲਦਾ ਪਿਆ ਕਿ ਇੱਕ ਭਾਈਚਾਰੇ ਨੂੰ, ਖਾਸ ਤੌਰ ਤੇ ਘੱਟ ਗਿਣਤੀ ਨੂੰ ਇੰਨਾ ਦਹਿਸ਼ਤ ਜ਼ਦਾ ਕਰ ਦਿੱਤਾ ਜਾਵੇ ਕਿ ਉਹ ਕੁਸਕਣ ਦੀ ਜ਼ਰੂਰਤ ਹੀ ਨਾ ਕਰ ਸਕਣ। ਜੀ 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 ਮੈਨੂੰ ਜੀ ਜਾਂਦੇ ਜਾਂਦੇ ਗੱਲ ਕਰੀਏ ਪਾਕਿਸਤਾਨ ਦੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਉਹਦੇ ਪਰਿਵਾਰ ਤੇ ਜਾਨਲੇਵਾ ਹਮਲੇ ਦੀ ਖਬਰ ਆ ਰਹੀ ਹੈ ਜੀ। ਦੇਖੋ, ਇਹਨਾਂ ਦੀ ਕੋਈ ਜ਼ਮੀਨ ਸੀਗੀ ਅੱਛਾ ਜਿਹੜੀ ਸਾਂਝੀ ਜ਼ਮੀਨ ਆ, ਜੀ। ਤਾਂ ਉਹ ਮਸਤਾਨ ਸਿੰਘ ਸਾਬਕਾ ਪ੍ਰਧਾਨ ਹੈਗੇ ਆ, ਇਹਨਾਂ ਤੇ ਜਿਨ੍ਹਾਂ ਤੇ ਜਾਨਲੇਵਾ ਹਮਲਾ ਹੋਇਆ। ਇਹ ਕਹਿੰਦੇ ਆ ਕਿ ਮਤਲਬ ਕਿ ਜਿਹੜੀ ਸਾਰੀ ਕਹਾਣੀ ਦੱਸਦੇ ਆ, ਉਹ ਕਹਿੰਦੇ ਕਿ ਇਹਨਾਂ ਦੀ ਕੋਈ ਆਪਦੇ ਮਾਮੇ ਦੇ ਸ਼ਹਿਰ ਦੇ ਵਿੱਚ ਕੋਈ ਜ਼ਮੀਨ ਸਾਂਝੀ ਸੀਗੀ 5.5 ਏਕੜ, ਜਿਹਦੇ ਤੇ ਕਬਜ਼ਾ ਭੂ ਮਾਫੀਆ ਦੇ ਜਿਹੜੇ ਲੋਕ ਆ ਪਿਛਲੇ 10 ਸਾਲਾਂ ਤੋਂ ਮਤਲਬ ਕਿ ਉਸ ਕਬਜ਼ੇ ਦੀ ਕਾਰਵਾਈ ਨੂੰ ਲੈ ਕੇ ਇਹਨਾਂ ਦੇ ਨਾਲ ਖਹਿ ਰਹੇ ਆ, ਜਿਹਦੇ ਸਿੱਟੇ ਵਜੋਂ ਇਹਨਾਂ ਦੀ ਕੁੱਟਮਾਰ ਹੋਈ ਆ, ਪੱਗਾਂ ਉਤਾਰ ਦਿੱਤੀਆਂ ਗਈਆਂ, ਮਤਲਬ ਕਿ ਰੱਜ ਕੇ ਜ਼ਲੀਲ ਕੀਤਾ ਗਿਆ। ਦੇਖੋ, ਉੱਥੇ ਜੋ ਚੱਲਦਾ ਪਿਆ ਹੁਣ ਐਗਜ਼ੈਕਟ ਸਾਨੂੰ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਦੀਆਂ ਉੱਥੇ ਦੁਸ਼ਵਾਰੀਆਂ ਨੇ। ਆ ਜਿਹੜੀਆਂ ਰਿਪੋਰਟਾਂ ਆਉਂਦੀਆਂ ਵਾਕਿਆ ਹੈਰਾਨ ਕਰਦੀਆਂ, ਕਿਉਂਕਿ ਕੱਲ ਹੀ ਇਹ ਖਬਰ ਆਈ ਸੀਗੀ ਕਿ ਭਾਈ ਜਿਹੜੇ ਗੁਲਾਬ ਸਿੰਘ ਸ਼ਾਹੀਨ ਆ, ਜਿਹੜੇ ਪਹਿਲੇ ਸਿੱਖ ਇੰਸਪੈਕਟਰ ਸੀਗੇ, ਟ੍ਰੈਫਿਕ ਵਾਰਡਨ ਸੀਗੇ, ਉਹਨਾਂ ਨੂੰ ISI ਨੇ ਚੁੱਕ ਲਿਆ ਵਾ, ਬਿਨਾਂ ਕਿਸੇ ਦੋਸ਼ ਦੱਸੇ ਤੋਂ, ਬਿਨਾਂ ਕਿਸੇ ਵਾਰੰਟ ਤੋਂ ਉਹਨੂੰ ਸਿਵਲ ਵਰਦੀ ਚ ਆ ਕੇ, ਸਿਵਲ ਡਰੈਸ ਦੇ ਵਿੱਚ ਆ ਕੇ ਚੁੱਕ ਲਿਆ ਜਾਂਦਾ। ਉਹਦਾ ਮੋਬਾਈਲ ਲੈ ਲਿਆ ਜਾਂਦਾ, ਉਹਦਾ ਲੈਪਟਾਪ ਲੈ ਲਿਆ ਜਾਂਦਾ। ਉਹ ਕਿੱਥੇ ਆ, ਉਹ ਸਹੀ ਹੈ, ਉਹ ਸਹੀ ਢੰਗ ਦੇ ਨਾਲ ਕਿਤੇ ਬੈਠਾ ਹੈ, ਉਹਦਾ ਕੋਈ ਸਮਾਚਾਰ ਨਹੀਂ ਹੈ, ਕੋਈ ਖਬਰਸਾਰ ਨਹੀਂ ਹੈ। ਤਾਂ ਦੇਖੋ, ਇਹ ਤਾਂ ਹੁਣ ਜਿਹੜੇ ਕੌਮਾਂਤਰੀ ਪੱਧਰ ਤੇ ਵੱਡੇ ਮੰਚਾਂ ਤੇ ਸਿੱਖ ਬੈਠੇ ਆ ਜਾਂ ਜਿਨ੍ਹਾਂ ਦੀ ਪਹੁੰਚ ਆ, ਉਹਨਾਂ ਨੂੰ ਵੇਖਣਾ ਪਏਗਾ ਕਿ ਉੱਥੇ ਜੋ ਹਾਲਾਤ ਹੈ, ਤੁਹਾਨੂੰ ਪਤਾ ਹੀ ਹੈ ਕਿ ਰਾਜਸੀ ਤੌਰ ਤੇ ਵੀ ਉੱਥੇ ਉਤਲ ਪੁਤਲ ਹੋ ਰਹੀ ਆ, ਨਵੀਂ ਸਰਕਾਰ ਜਿਹੜੀ ਹੋਣ ਦੇ ਵਿੱਚ ਆਈ ਆ, ਕਿ ਬਈ ਉੱਥੋਂ ਦੇ ਹਾਲਾਤ ਦੇ ਮੱਦੇਨਜ਼ਰ ਜੋ ਸਿੱਖ ਉੱਥੇ ਘੱਟ ਗਿਣਤੀ ਦੇ ਵਿੱਚ ਹੈਗੇ ਆ, ਉਹਨਾਂ ਬਾਰੇ ਵੇਖੋ, ਸੋਚੋ, ਵਿਚਾਰੋ। ਔਰ ਖਾਸ ਤੌਰ ਤੇ ਚਲੋ ਇਹ ਤੇ ਲੜਾਈ ਝਗੜੇ ਦਾ ਮਸਲਾ ਹੈ, ਪਰ ਜਿਹੜਾ ਗੁਲਾਬ ਸਿੰਘ ਸ਼ਹੀਨ ਗਾਇਬ ਕਰ ਦਿੱਤਾ ਗਿਆ, ਉਹਨੂੰ ਤੇ ਲੱਭ ਕੇ ਕਿਤੇ ਲਿਆਂਦਾ ਜਾਵੇ। ਜੇ ਉਹਨੇ ਕੋਈ ਜੁਰਮ ਕੀਤਾ, ਕ੍ਰਾਈਮ ਕੀਤਾ, ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਵੇ। ਉਹਨੂੰ ਇਲੀਗਲ ਹਿਰਾਸਤ ਦੇ ਵਿੱਚ ਕਾਹਤੋਂ ਰੱਖਿਆ ਗਿਆ, ਇਹ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ। ਤਾਂ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਅਹਿਮ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਜੀ ਦਰਸ਼ਕੋ, ਸਰੋਤਿਓ, ਇਹ ਸਨ ਆਪਣੇ ਨਾਲ ਪੰਜਾਬ ਤੋਂ ਜੁੜੇ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਕਈ ਅਹਿਮ ਖਬਰਾਂ ਤੇ ਆਪਾਂ ਨੂੰ ਜਾਣਕਾਰੀਆਂ ਦਿੱਤੀਆਂ ਨੇ। ਪ੍ਰੋਗਰਾਮ ਅੱਗੇ ਵੀ ਜਾਰੀ ਰਹੇਗਾ, ਆਪਾਂ ਕੁਝ ਹੋਰ ਖਬਰਾਂ ਵੱਲ ਵੀ ਚੱਲਾਂਗੇ, ਪਰ ਇੱਥੇ ਰੁਕਣਾ ਪੈਣਾ ਆਪਾਂ ਨੂੰ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬ੍ਰੇਕ ਤੋਂ ਬਾਅਦ ਕੁਝ ਅਹਿਮ ਖਬਰਾਂ ਵੱਲ ਆਪਾਂ ਅੱਗੇ ਵਧਦੇ ਹਾਂ। ਸ਼੍ਰੀ ਕ੍ਰਿਸ਼ਨ ਜਨਮ ਸਥਾਨ ਤੇ ਲਾਊਡ ਸਪੀਕਰ ਬੰਦ ਕੀਤੇ ਗਏ ਨੇ ਤੇ ਈਦਗਾਹ ਦੇ ਵਿੱਚ ਸ਼ਾਸਨ ਆਦੇਸ਼ ਦਾ ਇੰਤਜ਼ਾਰ ਕਰਨ ਨੂੰ ਕਿਹਾ ਗਿਆ ਹੈ। ਮਥੁਰਾ ਦੀ ਖਬਰ ਹੈ, ਯੂਪੀ ਦੇ ਵਿੱਚ ਚੱਲਦੇ ਹਾਂ ਆਪਾਂ, ਜਿੱਥੇ ਯੋਗੀ ਸਰਕਾਰ ਦੇ ਧਾਰਮਿਕ ਸਥਾਨਾਂ ਦੇ ਅੰਦਰ ਹੀ ਲਾਊਡ ਸਪੀਕਰ ਵਜਾਉਣ ਦੇ ਹੁਕਮਾਂ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਨੇ ਇਸ ਦੇ ਲਈ ਪਹਿਲ ਕਰ ਦਿੱਤੀ ਹੈ। ਇੱਥੋਂ ਦੀ ਮੈਨੇਜਮੈਂਟ ਨੇ ਮੰਦਿਰ ਦੇ ਟੌਪ ਤੇ ਲੱਗੇ ਲਾਊਡ ਸਪੀਕਰ ਬੰਦ ਕਰ ਦਿੱਤੇ ਨੇ, ਜਦਕਿ ਮੰਦਿਰ ਦੇ ਅੰਦਰ ਲੱਗੇ ਮਾਈਕ ਦੀ ਆਵਾਜ਼ ਵੀ ਹੌਲੀ ਕਰ ਦਿੱਤੀ ਹੈ। ਉਹਦੇ ਨਾਲ ਹੀ ਮੰਦਿਰ ਕੰਪਲੈਕਸ ਦੇ ਨਾਲ ਲੱਗਦੀ ਸ਼ਾਹੀ ਮਸਜਿਦ ਈਦਗਾਹ ਮੈਨੇਜਮੈਂਟ ਨੂੰ ਵੀ ਫਿਲਹਾਲ ਸਰਕਾਰੀ ਹੁਕਮਾਂ ਦੇ ਇੰਤਜ਼ਾਰ ਕਰਨ ਨੂੰ ਕਿਹਾ ਗਿਆ ਹੈ। ਇੱਥੋਂ ਦੇ ਮੈਨੇਜਮੈਂਟ ਦੇ ਵਿੱਚ ਇੱਕ ਕਪਿਲ ਸ਼ਰਮਾ ਨੇ ਉਹ ਦੱਸਦੇ ਨੇ ਕਿ ਜਿਹੜਾ ਮੰਦਿਰ ਦੇ ਸਿਖਰ ਤੇ ਲੱਗਿਆ ਸੀ ਲਾਊਡ ਸਪੀਕਰ, ਉਹਨੂੰ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੇ ਅੰਦਰ ਲੱਗੇ ਸੀ ਸਪੀਕਰ, ਉਹਨਾਂ ਦੀ ਆਵਾਜ਼ ਵੀ ਹੌਲੀ ਕਰ ਦਿੱਤੀ ਗਈ ਹੈ। ਇਸੇ ਕੰਪਲੈਕਸ ਦੇ ਨਾਲ ਲੱਗਦੀ ਹੈ ਸ਼ਾਹੀ ਮਸਜਿਦ ਈਦਗਾਹ ਤੇ ਉਹਦੇ ਵਿੱਚ ਲਾਊਡ ਸਪੀਕਰ ਜਿਹੜੇ ਆ ਬੰਦ ਨਹੀਂ ਕੀਤੇ ਗਏ। ਇੱਥੋਂ ਦੇ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਦੇ ਵਿੱਚ ਤਨਵੀਰ ਅਹਿਮਦ ਨੇ ਉਹ ਦੱਸਦੇ ਨੇ ਕਿ ਇਸ ਵੇਲੇ ਰਮਜ਼ਾਨ ਚੱਲ ਰਹੇ ਨੇ, ਪੰਜਾਂ ਵੇਲਿਆਂ ਦੀ ਨਮਾਜ਼ ਦੇ ਲਈ ਲਾਊਡ ਸਪੀਕਰ ਤੋਂ ਅਜ਼ਾਨ ਹੁੰਦੀ ਹੈ, ਇਹ ਵੀ ਕੁਝ ਮਿੰਟ ਲਈ ਹੈ। ਸਾਨੂੰ ਅਜੇ ਕੋਈ ਹੁਕਮ ਨਹੀਂ ਮਿਲਿਆ। ਹੁਕਮ ਮਿਲਦਿਆਂ ਸਾਰੀ ਉਹ ਕਹਿੰਦੇ ਕਿ ਅਸੀਂ ਉਹਨਾਂ ਹੁਕਮਾਂ ਦਾ ਪਾਲਣ ਕਰਾਂਗੇ ਤੇ ਲਾਊਡ ਸਪੀਕਰ ਬੰਦ ਕਰ ਦਿਆਂਗੇ। ਜਹਾਂਗੀਰਪੁਰੀ ਹਿੰਸਾ ਦੀ ਗੱਲ ਕਰਦੇ ਹਾਂ, ਜਿੱਥੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਜਦੋਂ ਹਨੂਮਾਨ ਜਯੰਤੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ ਤੇ ਉਦੋਂ ਦੋ ਫਿਰਕਿਆਂ ਦੇ ਵਿਚਾਲੇ ਹਿੰਸਕ ਝੜਪਾਂ ਹੋਈਆਂ ਸਨ। ਪੁਲਿਸ ਨੇ ਇਸੇ ਹਿੰਸਾ ਦੇ ਸਬੰਧ ਦੇ ਵਿੱਚ ਦਿੱਲੀ ਪੁਲਿਸ ਦੇ ਇੱਕੋ ਹੀ ਪਰਿਵਾਰ ਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁਕੇਨ ਸਰਕਾਰ, ਉਹਦੇ ਭਰਾ ਸ਼੍ਰੇਸ਼ ਸਰਕਾਰ, ਉਹਦੇ 2 ਪੁੱਤਰਾਂ ਨੀਰਜ ਅਤੇ ਸੂਰਜ ਤੇ ਸ਼ੁਕੇਨ ਦੇ ਜੀਜਾ ਸੁਜੀਤ ਵਜੋਂ ਇਹਨਾਂ ਦੀ ਪਛਾਣ ਕੀਤੀ ਗਈ ਹੈ। ਪੁਲਿਸ ਨੇ ਸ਼ੁਕੇਨ ਦੇ ਨਾਬਾਲਗ ਪੁੱਤਰ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਦੀ ਕਾਰਵਾਈ ਤੋਂ ਬਾਅਦ ਜਿਹੜੀ ਸ਼ੁਕੇਨ ਦੀ ਪਤਨੀ ਹੈ ਦੁਰਗਾ ਸਰਕਾਰ, ਉਹ ਕਹਿੰਦੇ ਕਿ ਸਾਡੇ ਪਰਿਵਾਰ ਦੇ ਜਿੰਨੇ ਵੀ ਮਰਦ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਉਹ ਸਾਰੇ ਬੇਕਸੂਰ ਨੇ। ਉਹ ਸ਼ੋਭਾ ਯਾਤਰਾ ਦੇ ਦੌਰਾਨ ਰਥ ਤੇ ਸਵਾਰ ਸਨ, ਉਹਨਾਂ ਤੇ ਪਥਰਾਅ ਕੀਤਾ ਗਿਆ। ਉਹ ਕਹਿੰਦੇ ਕਿ ਮੇਰੇ ਪਤੀ ਦੇ ਇੱਟ ਵੱਜੀ ਸੀ, ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ, ਪਰ ਇਸ ਦੇ ਬਾਵਜੂਦ ਉਹਨਾਂ ਹਨੂਮਾਨ ਦੀ ਮੂਰਤੀ ਨੂੰ ਬਚਾ ਲਿਆ। ਉਹਨਾਂ ਦਾ ਬੇਟਾ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ 12ਵੀਂ ਜਮਾਤ ਦੇ ਵਿੱਚ ਪੜ੍ਹਦਾ, ਉਸ ਦੀ ਬੋਰਡ ਦੀ ਪ੍ਰੀਖਿਆ ਹੈ। ਉਹ ਕਹਿੰਦੇ ਕਿ ਜੇਕਰ ਉਹਨੂੰ ਰਿਹਾ ਨਾ ਕੀਤਾ ਗਿਆ ਤਾਂ ਜ਼ਿੰਦਗੀ ਬਰਬਾਦ ਹੋ ਜਾਏਗੀ। ਦੂਜੇ ਪਾਸੇ ਦਿੱਲੀ ਪੁਲਿਸ ਇਸ ਕੇਂਦਰੀ ਜ਼ਿਲ੍ਹੇ ਤੇ ਡਰੋਨ ਦੀ ਮਦਦ ਦੇ ਨਾਲ ਨਜ਼ਰ ਰੱਖ ਰਹੀ ਹੈ। ਕੇਂਦਰੀ ਜ਼ਿਲ੍ਹੇ ਦੀ ਡੀਸੀਪੀ ਸ਼ਵੇਤਾ ਚੌਹਾਨ ਨੇ ਕਿਹਾ ਕਿ ਦਿੱਲੀ ਪੁਲਿਸ ਡਰੋਨ ਦੀ ਵਰਤੋਂ ਨਾਲ ਮੱਧ ਜ਼ਿਲ੍ਹੇ ਦੀ ਜਾਮਾ ਮਸਜਿਦ ਅਤੇ ਹੌਜ਼ ਕਾਜ਼ੀ ਇਲਾਕੇ ਤੇ ਆਸਮਾਨ ਤੋਂ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਜ਼ਿਲ੍ਹੇ ਦੇ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਵਿਚਲੀਆਂ ਅਮਨ ਕਮੇਟੀਆਂ ਵੱਲੋਂ ਹਲਕਾ ਵਾਸੀਆਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਡੀਸੀਪੀ ਨੇ ਕਿਹਾ ਕਿ ਪੁਲਿਸ ਅਧਿਕਾਰੀ ਭਾਈਚਾਰਿਆਂ ਤੱਕ ਪਹੁੰਚ ਕਰਨ ਅਤੇ ਹਰ ਸਮੇਂ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਵੱਲੋਂ ਪ੍ਰਭਾਵਿਤ ਇਲਾਕੇ ਵਿੱਚ ਸ਼ਾਂਤੀ ਮਾਰਚ ਵੀ ਕੱਢਿਆ ਗਿਆ। ਜਿਹੜੇ ਉਪਰਾਲੇ ਪੁਲਿਸ ਹੁਣ ਕਰ ਰਹੀ ਹੈ, ਜਿਹੜੀਆਂ ਬਾਈਟਾਂ ਪੁਲਿਸ ਹੁਣ ਦੇ ਰਹੀ ਹੈ, ਤੇ ਜੇਕਰ ਇਹੀ ਉਪਰਾਲੇ ਸਦਭਾਵਨਾ ਮਾਰਚ ਜਾਂ ਭਾਈਚਾਰਿਆਂ ਨਾਲ ਮੀਟਿੰਗਾਂ ਇਹਨਾਂ ਹੀ ਧਾਰਮਿਕ ਸਮਾਗਮਾਂ ਤੋਂ ਪਹਿਲਾਂ ਕੀਤੀਆਂ ਗਈਆਂ ਹੁੰਦੀਆਂ ਤਾਂ ਸ਼ਾਇਦ ਜਾਨੀ ਨੁਕਸਾਨ ਵੀ ਨਾ ਹੁੰਦਾ, ਮਾਲੀ ਵੀ ਨਾ ਹੁੰਦਾ, ਤੇ ਜਿਹੜੀ ਕੁੜੱਤਣ ਇਸ ਵੇਲੇ ਭਾਰਤ ਦੇ 7 ਵੱਡੇ ਸੂਬਿਆਂ ਦੇ ਵਿੱਚ ਫੈਲੀ ਹੋਈ ਹੈ ਉਹਨੂੰ ਵੀ ਰੋਕਿਆ ਜਾ ਸਕਦਾ ਸੀ। ਖੈਰ, ਆਪਾਂ ਵਧਦੇ ਹਾਂ ਅਗਲੀ ਖਬਰ ਵੱਲ। ਅਗਲੀ ਖਬਰ ਕਾਂਗਰਸ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ। ਕਾਂਗਰਸ ਦੀ ਰਣਨੀਤਿਕ ਵਾਪਸੀ ਲਈ ਜਿਹੜੇ ਚੋਣ ਰਣਨੀਤੀਕਾਰ ਨੇ ਪ੍ਰਸ਼ਾਂਤ ਕਿਸ਼ੋਰ, ਉਹਨਾਂ ਦੀ ਤਜਵੀਜ਼ ਤੇ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ ਕਈ ਕਾਂਗਰਸੀ ਆਗੂਆਂ ਨੂੰ, ਤੇ ਇਸ ਕਰਕੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨਾਰਾਜ਼ਗੀ ਹੈ। ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦਾ ਹਿੱਸਾ ਨਾ ਬਣਾਏ ਜਾਣ ਕਰਕੇ ਲੀਡਰਸ਼ਿਪ ਦੇ ਇਹਨਾਂ ਕਦਮਾਂ ਤੋਂ ਨਾਰਾਜ਼ ਹੈ। ਜਿਹੜੀ ਉਹ ਖੇਮਾ ਵਾਅਦਾ ਖਿਲਾਫੀ ਮੰਨਦੇ ਹੋਏ ਉਸ ਦੇ ਵਿਰੋਧ ਦੇ ਵਿੱਚ ਸਖਤ ਜਵਾਬੀ ਕਦਮ ਚੁੱਕਣ ਦੀ ਪੁਖਤਾ ਤਿਆਰੀ ਕਰਨ ਲੱਗ ਪਿਆ। ਨਾਰਾਜ਼ ਆਗੂਆਂ ਨੇ ਇਹ ਸਾਫ਼ ਸੰਕੇਤ ਦਿੱਤਾ ਹੈ ਕਿ ਉਹਨਾਂ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਲੀਡਰਸ਼ਿਪ ਨੂੰ ਮਹਿੰਗੀ ਪੈ ਸਕਦੀ ਹੈ। ਕਾਂਗਰਸ ਦੀ ਸਿਆਸੀ ਵਾਪਸੀ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਦੇ ਮਤੇ ਤੇ ਪ੍ਰਸਤਾਵ ਤੇ ਸੋਨੀਆ ਗਾਂਧੀ ਦੀ ਪਾਰਟੀ ਆਗੂਆਂ ਨਾਲ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਤੋਂ ਨਾਰਾਜ਼ ਆਗੂ ਇਹ ਮੰਨਦੇ ਨੇ ਕਿ ਇਹਦੇ ਨਾਲ ਕੁਝ ਵੀ ਹਾਸਲ ਨਹੀਂ ਹੋਣਾ। ਨਾਰਾਜ਼ ਖੇਮਾ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕੀਤੇ ਜਾਣ ਦੇ ਪ੍ਰਸਤਾਵ ਦੇ ਵੀ ਖਿਲਾਫ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਤਬਾਹ ਹੋ ਚੁੱਕੀ ਹੈ, ਜ਼ਮੀਨ ਨੂੰ ਵਾਪਸ ਹਾਸਲ ਕਰਨਾ ਕੋਈ ਜਾਦੂ ਦਾ ਖੇਡ ਨਹੀਂ ਹੈ। ਇੱਕ ਰਣਨੀਤੀਕਾਰ ਦੇ ਨੁਕਸੇ ਨਾਲ ਇਹ ਸਭ ਕੁਝ ਸਹੀ ਹੋ ਜਾਊਗਾ, ਇਹ ਸਾਡੀ ਭੁੱਲ ਆ, ਅਸੀਂ ਹਨੇਰੇ ਦੇ ਵਿੱਚ ਹੈ। ਉਹਨਾਂ ਮੁਤਾਬਕ ਕਾਂਗਰਸ ਦੀ ਸਿਆਸੀ ਵਾਪਸੀ ਦੀ ਕੁੰਜੀ ਇਸ ਦੇ ਲੱਖਾਂ ਵਰਕਰ ਨੇ,
ਪਰ ਮੰਦਭਾਗਾ ਇਹ ਹੈ ਕਿ ਜ਼ਮੀਨ ਤੋਂ ਆ ਰਹੀਆਂ ਆਵਾਜ਼ਾਂ ਦੀ ਹਾਲੇ ਵੀ ਅਣਦੇਖੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਆਪਾਂ ਸਾਰੇ ਜਾਣਦੇ ਹਾਂ, ਖਬਰਾਂ ਸੁਣਦੇ ਹਾਂ ਕਿ ਕਾਂਗਰਸ ਦੇ ਵਿੱਚ G23 ਜਿਹੜੇ ਗਰੁੱਪ ਆ, ਜਿਹੜੇ ਕਾਂਗਰਸ ਤੋਂ ਨਾਰਾਜ਼ ਲੀਡਰ ਨੇ, ਉਹਨਾਂ ਨੂੰ G23 ਕਿਹਾ ਜਾਂਦਾ ਹੈ। ਉਹ ਤਾਂ ਕਾਂਗਰਸ ਦੇ ਲਈ ਵੱਡੀ ਚੁਣੌਤੀ ਹੈਗੇ ਹੀ ਨੇ, ਪਰ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ, ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਕਿਸੇ ਧੜੱਲੇਦਾਰ ਨੇਤਾ ਦਾ ਨਾ ਹੋਣਾ, ਇਹ ਪਾਰਟੀ ਇੱਕੋ ਹੀ ਪਰਿਵਾਰ ਕੋਲੇ ਰਹਿਣੀ, ਉਹਨਾਂ ਦਾ ਇਸ ਪਾਰਟੀ ਤੇ ਤਾਨਾਸ਼ਾਹ ਵਾਂਗੂ ਰਾਜ ਕਰਨਾ, ਤੇ ਨਾਲੋਂ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀ ਨੂੰ ਲੈ ਕੇ ਗੱਲਾਂ ਖਬਰਾਂ ਚੱਲ ਰਹੀਆਂ ਨੇ ਕਿ ਸਿੱਧੂ ਸਾਹਿਬ ਅੱਡ ਨੇ, ਜਾਖੜ ਸਾਹਿਬ ਨਾਰਾਜ਼ ਨੇ, ਵਿੜੰਗ ਸਾਹਿਬ ਆਪਣੀ ਪਾਰਟੀ ਨੂੰ ਲਾਮਬੰਦ ਕਰਨ ਦੇ ਲਈ ਯਤਨਸ਼ੀਲ ਨੇ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਕਾਂਗਰਸ ਦੇ ਲਈ ਕੋਈ ਸ਼ੁਭ ਸੰਕੇਤ ਜਿਹੜੇ ਆ ਉਹ ਨਹੀਂ ਮਿਲ ਰਹੇ। ਮੁਲਾਇਮ ਸਿੰਘ ਯਾਦਵ ਦੀ ਗੱਲ ਕਰਦੇ ਹਾਂ। ਫਿਰੋਜ਼ਾਬਾਦ ਦੀ ਇੱਕ ਅਦਾਲਤ ਨੇ ਧੋਖਾਧੜੀ ਦੇ ਧੜੀ ਦੇ ਇੱਕ ਮਾਮਲੇ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਦੇ ਕੁੜਮ ਦੇ ਭਰਾ ਸਮੇਤ 12 ਲੋਕਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਧੋਖਾਧੜੀ ਮਾਮਲੇ ਦੇ ਵਿੱਚ ਅਦਾਲਤ ਨੇ ਸਟੇ ਆਰਡਰ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਅਦਾਲਤ ਦੇ ਵਿੱਚ ਹਾਜ਼ਰ ਨਾ ਹੋਣ ਕਰਕੇ ਗੈਰ ਜ਼ਮਾਨਤੀ ਵਾਰੰਟ ਜਿਹੜਾ ਹੈ ਉਹ ਜਾਰੀ ਕੀਤਾ ਹੈ। ਲੁਧਿਆਣਾ ਦੇ ਵੱਲ ਵਧਾਂਗੇ ਆਪਾਂ। ਲੁਧਿਆਣਾ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਇੱਕ ਝੁੱਗੀ ਨੂੰ ਅੱਗ ਲੱਗੀ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਤੇ ਇੱਕੋ ਪਰਿਵਾਰ ਦੇ 7 ਮੈਂਬਰ ਜ਼ਿੰਦਾ ਸੜ ਗਏ। ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਮਾਰੇ ਗਏ ਲੋਕ ਪ੍ਰਵਾਸੀ ਮਜ਼ਦੂਰ ਸਨ ਅਤੇ ਟਿੱਬਾ ਰੋਡ ਤੇ ਮਿਊਨਿਸਪਲ ਕੂੜਾ ਡੰਪ ਯਾਰਡ ਦੇ ਨੇੜੇ ਆਪਣੀ ਝੁੱਗੀ ਦੇ ਵਿੱਚ ਸੌਂ ਰਹੇ ਸਨ। ਮਰਨ ਵਾਲਿਆਂ ਦੇ ਵਿੱਚ ਦੱਸਿਆ ਗਿਆ ਕਿ ਇੱਕ 2 ਸਾਲਾਂ ਦਾ ਬੱਚਾ ਵੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਰੇਸ਼ ਸਾਨੀ, ਉਹਨਾਂ ਦੀ ਪਤਨੀ ਰੀਨਾ ਦੇਵੀ, ਬੇਟੀਆਂ ਰਾਖੀ, ਮੀਨਾਕਸ਼ੀ, ਗੀਤਾ ਅਤੇ ਚੰਦਾ ਪੁੱਤਰ ਸਨੀ ਵਜੋਂ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਝੁੱਗੀ ਨੂੰ ਅੱਗ ਕਿਵੇਂ ਲੱਗੀ ਇਹ ਤਾਂ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਬੇਗੋਪੁਰ ਦੇ ਰਹਿਣ ਵਾਲੇ ਸਨ। ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਰਾਮ ਬਾਬੂ ਸਾਨੀ ਨੇ ਦੱਸਿਆ ਕਿ ਸੁਰੇਸ਼ ਆਪਣੀ ਵੱਡੀ ਕੁੜੀ ਦੇ ਵਿਆਹ ਦੇ ਲਈ 1-2 ਦਿਨਾਂ ਦੇ ਵਿੱਚ ਪਿੰਡ ਜਾਣ ਵਾਲਾ ਸੀ। ਵਿਆਹ 30 ਅਪ੍ਰੈਲ ਦਾ ਰੱਖਿਆ ਹੋਇਆ ਸੀ ਕਿ ਇਹ ਮੰਦਭਾਗੀ ਘਟਨਾ ਵਾਪਰ ਗਈ। ਜਾਂਦਿਆਂ ਦੀ ਗੱਲ ਕਰਦੇ ਹਾਂ ਮਨੀਸ਼ ਤਿਵਾੜੀ ਦੇ ਬਿਆਨ ਦੀ। ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਨੇ ਇਹ ਗੱਲ ਕਹੀ ਹੈ ਕਿ ਬਲਵੰਤ ਸਿੰਘ ਰਾਜੋਆਣਾ 26 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਮਾਂ ਹੈ ਕਿ ਉਸ ਦੀ ਸਜ਼ਾ ਨੂੰ ਘੱਟ ਕੀਤਾ ਜਾਵੇ ਜਾਂ ਫਿਰ ਰਿਹਾ ਕੀਤਾ ਜਾਵੇ। ਦੱਸਣਾ ਬਣਦਾ ਹੈ ਕਿ ਕਾਂਗਰਸੀ ਸੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੇ ਵੀ ਇਹ ਗੱਲ ਕਹੀ ਹੈ ਕਿ ਉਸ ਨੂੰ ਮਾਫੀ ਦੇਣ ਦੇ ਨਾਲ ਗਲਤ ਸੰਦੇਸ਼ ਜਾਵੇਗਾ। ਟਵੀਟ ਦੇ ਵਿੱਚ ਤਿਵਾੜੀ ਨੇ ਕਿਹਾ ਕਿ ਅੱਤਵਾਦ ਦਾ ਸ਼ਿਕਾਰ ਹੋਣ ਦੇ ਨਾਤੇ ਮੈਂ ਆਪਣੇ ਸਾਥੀ ਰਵਨੀਤ ਬਿੱਟੂ ਦੇ ਦਰਦ ਨੂੰ ਸਮਝਦਾ, ਪਰ ਇੱਕ ਵਕੀਲ ਅਤੇ ਪੰਜਾਬ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਮੇਰਾ ਇਹ ਵਿਚਾਰ ਹੈ ਕਿ ਬਲਵੰਤ ਸਿੰਘ ਰਾਜੋਆਣਾ 26 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ। ਹੁਣ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਤੇ ਧਾਰਾ 432 ਸੀਆਰਪੀਸੀ ਦੇ ਤਹਿਤ ਹੁਕਮ ਪਾਸ ਕਰਕੇ ਉਸ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ। ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਜਾਂਦੇ ਆਂਦੇ ਸਾਡੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਫੇਰ ਤੋਂ ਮਾਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਕਦੋਂ ਵੀ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਣਾ ਦੇ ਨਾਲ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਮਸਲੇ ਤੇ ਸਲਾਹ ਜਾਂ ਸਵਾਲ ਕਰਨ ਦੇ ਲਈ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਾਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਟਰੱਕ ਵਾਸ਼ ਆਲ ਚੇਂਜ ਕਰਨ ਵਾਲੇ, 에ਅਰ ਬ੍ਰੇਕਾਂ ਦਾ ਵੀ ਕੰਮ ਕਰਦੇ ਨੇ, ਨਿਮਾ ਸਹੋਤਾ ਸੈਂਟਾਨੇਲਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ 209 277 0113 ਤੇ। ਜ਼ੈਂਡਰ ਗਰੁੱਪ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਹੋਮ ਲੋਨ ਲੈਣਾ, ਘਰ ਖਰੀਦਣਾ ਹੈ, ਘਰ ਵੇਚਣਾ ਹੈ, ਕਿਸੇ ਵੀ ਤਰ੍ਹਾਂ ਦੀ ਸਰਵਿਸ ਦੇ ਲਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 855 905 2575। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਚੰਦ ਹੀ ਮਿੰਟਾਂ ਦੇ ਵਿੱਚ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਆ ਰਹੇ ਨੇ ਸਾਡੇ ਸੀਨੀਅਰ ਨਿਊਜ਼ ਪ੍ਰੋਡਿਊਸਰ ਹਰਜੋਤ ਸਿੰਘ ਖਾਲਸਾ ਜੀ ਤੇ ਰਾਜ ਕਰਨਵੀਰ ਸਿੰਘ ਜੀ ਉਹਨਾਂ ਦੇ ਨਾਲ ਹੋਣਗੇ। ਸੁਣਦੇ ਰਹੋ, ਸੁਣਾਉਂਦੇ ਰਹੋ ਪੰਜਾਬੀ ਰੇਡੀਓ USA। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।